ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝੀ। ਦੱਸਣਗੇ ਭਾਰਤ ਵਿੱਚ ਕੀ ਕੁਛ ਚੱਲ ਰਿਹਾ, ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗੱਲਬਾਤ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮਾਟ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ, ਬਿਕਰਸਫੀਲਡ, ਮਨਜੀਤ ਸਿੰਘ ਸਿੱਧੂ, ਪ੍ਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਤੇ ਸਾਡੇ ਸਾਰੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਨੇ, ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਬਲਵਿੰਦਰ ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਜਿਹੜੀਆਂ ਸੁਰਖੀਆਂ ਬਣੀਆਂ ਪਈਆਂ, ਮਹਿੰਦਰਪਾਲ ਬਿੱਟੂ ਆ, ਉਸ ਨੂੰ ਜੇਲ੍ਹ ਦੇ ਅੰਦਰ ਹੀ ਜਿਹੜਾ ਮਾਰ ਦਿੱਤਾ ਗਿਆ ਸੀ, ਤਾਂ ਉਸ ਦੇ ਜਿਹੜੇ ਪੈਰੋਕਾਰ ਹੈਗੇ ਸਿਰਸੇ ਦੇ, ਉਹ ਕਹਿੰਦੇ ਸੀ ਸੰਸਕਾਰ ਨਹੀਂ ਕਰਨਾ, ਸੰਸਕਾਰ ਕਰ ਦਿੱਤਾ ਗਿਆ ਆ। ਤੇ ਉਹਦੇ ਵਿੱਚ ਸਰਕਾਰ ਆ ਜਿਹੜੀ, ਉਹਨੇ ਕੀ ਕੀ ਵਾਅਦੇ ਕੀਤੇ ਹੋਣਗੇ ਕਿ ਉਹ ਜਿਹੜੇ ਡੇਰੇ ਵਾਲੇ ਆ ਉਹ ਮੰਨ ਗਏ? ਦੇਖੋ, 2 ਦਿਨਾਂ ਬਾਅਦ ਜੋ ਖਬਰਾਂ ਆ ਰਹੀਆਂ ਕਿ ਪ੍ਰਸ਼ਾਸਨ ਨੇ ਕੁਝ ਮੰਗਾਂ ਮੰਨੀਆਂ, ਜਿਸ ਤੋਂ ਬਾਅਦ ਮਹਿੰਦਰਪਾਲ ਬਿੱਟੂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ। ਨਾਭਾ ਜੇਲ੍ਹ 'ਚ ਇਹਦਾ ਮਰਡਰ ਹੋਇਆ ਸੀ ਸ਼ਨੀਚਰਵਾਰ ਸ਼ਾਮੀ, ਤੇ ਬੇਅਦਬੀ ਦੇ ਮਾਮਲੇ ਜਿਹੜੇ ਹੋਏ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਜਿਹੜੇ ਹੋਏ ਆ, ਉਹਦੇ 'ਚ ਮੁੱਖ ਮੁਲਜ਼ਮ ਰਿਹਾ ਮਹਿੰਦਰਪਾਲ ਬਿੱਟੂ। ਤੇ ਸ਼ਨੀਵਾਰ ਸ਼ਾਮ ਨੂੰ ਉਹਦਾ ਮਰਡਰ ਹੁੰਦਾ ਤੇ ਲਗਾਤਾਰ ਉਹਦੀ ਮ੍ਰਿਤਕ ਦੇਹ ਰੱਖ ਕੇ ਡੇਰਾ ਪ੍ਰੇਮੀ 'ਚ ਉਹਦੇ ਪਰਿਵਾਰ ਵਾਲੇ ਬੈਠੇ ਸੀ ਕਿ ਜਿੰਨੀ ਦੇਰ ਤੱਕ ਬੇਅਦਬੀ ਦੇ ਮਾਮਲਿਆਂ 'ਚ ਜਿਹੜੇ ਕੇਸ ਦਰਜ ਹੋਏ ਨੇ, ਜਿੰਨੇ ਵੀ ਕੇਸ ਦਰਜ ਹੋਏ ਡੇਰਾ ਪ੍ਰੇਮੀਆਂ, ਉਹ ਵਾਪਸ ਨਹੀਂ ਲਏ ਜਾਂਦੇ ਤੇ ਅਸੀਂ ਇਹਦਾ ਅੰਤਿਮ ਸੰਸਕਾਰ ਨਹੀਂ ਕਰਨਾ। ਸਰਕਾਰ ਜਾਂ ਪ੍ਰਸ਼ਾਸਨ ਲਗਾਤਾਰ ਇਸ ਗੱਲ ਲਈ ਲੱਗੇ ਹੋਏ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮਸਲਾ ਜਿਹੜਾ ਸਿਰੇ ਚੜ ਜਾਏ। ਸਾਡੇ ਕੋਲ ਜਿਹੜੀਆਂ ਜਾਣਕਾਰੀਆਂ ਹੈ ਵੀ ਕਿਹੜੀਆਂ ਕਿਹੜੀਆਂ ਮੰਗਾਂ ਮੰਨੀਆਂ, ਉਹਦੇ 'ਚ ਇਹ ਹੈ ਕਿ ਜਿਹੜੇ ਪ੍ਰਸ਼ਾਸਨ ਹੈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਆ, ਜ਼ਿਲ੍ਹਾ ਪ੍ਰਸ਼ਾਸਨ, ਉਹਦੇ 'ਚ ਜਾਣਕਾਰੀ ਇਹ ਹੈ ਕਿ ਜਿਹੜੇ ਕੋਟਕਪੂਰਾ ਦੇ DC ਆਪਣੇ ਹੈਗੇ ਆ, ਕੁਮਾਰ ਸੌਰਭ ਉਹਨਾਂ ਦਾ ਨਾਂ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਡੇਰੇ ਵਾਲੇ ਜਿਹੜੇ ਆ, ਉਹਨਾਂ ਦੀਆਂ ਮੰਗਾਂ ਜਿਹੜੀਆਂ ਸੀਗੀਆਂ, ਉਹਨਾਂ 'ਚ ਕੁਝ ਮੰਗਾਂ ਜਿਹੜੀਆਂ ਅਸੀਂ ਉਹਨਾਂ ਨੂੰ ਮੰਨਿਆ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਬੇਅਦਬੀ ਮਾਮਲੇ 'ਚ ਫਸੇ ਜਿੰਨੇ ਵੀ ਡੇਰਾ ਪ੍ਰੇਮੀ ਹੈ ਜਾਂ ਉਹਨਾਂ ਦੇ ਪਰਿਵਾਰ ਹੈ, ਉਹਨਾਂ ਨੂੰ 2 ਦਿਨ ਦੇ ਅੰਦਰ ਅਸੀਂ ਸਿਕਿਉਰਿਟੀ ਦੇਵਾਂਗੇ। ਨੰਬਰ 1 ਵੀ ਸਿਕਿਉਰਿਟੀ ਦੇਵਾਂਗੇ। ਤੇ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਮਰਡਰ ਹੋਇਆ, ਇਹਦੀ ਜੁਡੀਸ਼ੀਅਲ ਜਾਂਚ ਕਰਵਾਵਾਂਗੇ। ਤੇ ਸਰਕਾਰ ਨੇ ADGP ਈਸ਼ਵਰ ਚੰਦਰ ਦੀ ਅਗਵਾਈ 'ਚ 5 ਮੈਂਬਰੀ ਇੱਕ ਟੀਮ ਵੀ ਬਣਾਤੀ ਹੋਈ, ਇਹ ਜਾਂਚ ਕਰਨਗੇ। ਇੱਕ ਇਹ ਆ, ਇਹਦੇ 'ਚ ਉਹਨਾਂ ਨੇ ਇਹ ਮੰਗ ਮੰਨੀ ਕਿ ਜੁਡੀਸ਼ੀਅਲ ਜਾਂਚ ਦੀ ਰਿਪੋਰਟ ਜਿਹੜੀ ਆ, ਉਹਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਭੇਜਾਂਗੇ। ਤੇ ਕਮਿਸ਼ਨ ਨੂੰ ਹਦਾਇਤ ਲਾਗੂ ਕਰਨ ਵਾਸਤੇ ਸਰਕਾਰ ਜਿਹੜੀ ਆ, ਕਮਿਸ਼ਨ ਦੀ ਜਿਹੜੀ ਕੋਈ ਵੀ ਡਾਇਰੈਕਸ਼ਨ ਆਏਗੀ, ਉਹ ਲਾਗੂ ਕਰਨ ਵਾਸਤੇ ਸਰਕਾਰ ਜਿਹੜੀ ਆ ਉਹ ਮਜਬੂਰ ਹੋਏਗੀ, ਸਰਕਾਰ ਨੂੰ ਉਹ ਲਾਗੂ ਕਰਨੀ ਪਊ। ਨਾਲ ਇਹ ਕਿਹਾ DC ਨੇ ਵੀ ਬੇਅਦਬੀ ਦੇ ਮਾਮਲਿਆਂ ਦੀ ਨਵੇਂ ਸਿਰੇ ਤੋਂ ਅਸੀਂ ਜਾਂਚ ਕਰਾਵਾਂਗੇ ਤੇ ਕੇਸਾਂ ਦੇ ਫੈਸਲੇ ਜਿਹੜੇ ਆ ਉਹ ਫਾਸਟ ਟਰੈਕ ਕੋਰਟ ਰਾਹੀਂ ਜਿਹੜੇ ਆ ਉਹ ਕੀਤੇ ਜਾਣਗੇ। ਤੇ ਬਾਕੀ ਜਿਹੜੀਆਂ ਮੰਗਾਂ ਨੇ ਕੁਝ ਹੋਰ, ਉਹ ਅਸੀਂ ਜਿਹੜੇ ਬੇਅਦਬੀ ਕੇਸ ਜਿਹੜੇ ਵਾਪਸ ਲੈਣੇ ਆ, ਉਹ ਸਰਕਾਰ ਨੂੰ ਭੇਜਾਂਗੇ, ਪੰਜਾਬ ਗੌਰਮੈਂਟ ਨੂੰ। ਏਦਾਂ ਦਾ ਭਰੋਸਾ ਜਿਹਾ ਦਵਾਇਆ ਜਾਣੀ ਹੈ ਨਾ। ਪਰ ਜਿਹੜੀ ਹੁਣ ਸਾਡੇ ਕੋਲ ਨਵੀਂ ਖਬਰ ਇਹ ਆਈ ਆ, ਇਹ ਤਾਂ ਡਿਸਟ੍ਰਿਕਟ ਪ੍ਰਸ਼ਾਸਨ ਦੀ ਆ। ਨਵੀਂ ਖਬਰ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਮੀਟਿੰਗ ਕੀਤੀ ਇਸ ਮਸਲੇ ਦੇ ਉੱਤੇ, ਹਾਈ ਲੈਵਲ ਮੀਟਿੰਗ ਹੋਈ ਆ। ਉਹਦੇ 'ਚ ਇਸ ਮਸਲੇ ਨੂੰ ਬਹੁਤ ਸੀਰੀਅਸਲੀ ਵਿਚਾਰਿਆ ਗਿਆ ਤੇ ਕੈਪਟਨ ਅਮਰਿੰਦਰ ਨੇ ਸਾਫ਼ ਕਹਿਤਾ ਵੀ ਕਿਸੇ ਵੀ ਕੀਮਤ ਤੇ ਇੱਕ ਵੀ ਕੇਸ ਅਸੀਂ ਵਾਪਸ ਨਹੀਂ ਲੈਣਾ। ਜਾਣੀ ਇੱਥੇ 2 ਗੱਲਾਂ ਜਿਹੜੀਆਂ ਟਕਰਾਉਂਦੀਆਂ ਆਪੋ ਵਿੱਚ ਹੀ। ਮਤਲਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਹ ਕਹਿ ਰਹੀ ਹੈ ਕਿ ਅਸੀਂ ਮੰਗਾਂ ਮੰਨ ਲਈਆਂ। ਮੰਗਾਂ ਕਿਹੜੀਆਂ ਮੰਨੀਆਂ ਮੈਂ ਤੁਹਾਨੂੰ ਦੱਸਤੀਆਂ ਵੀ ਅਸੀਂ, ਜਾਣੀ ਭਰੋਸੇ ਦਵਾਏ ਆ ਉਹਨਾਂ ਨੇ ਵੀ ਤੁਹਾਡੇ ਅਸੀਂ ਕੇਸ ਵਾਪਸ ਵੀ ਲੈ ਲਾਂਗੇ, ਸਰਕਾਰ ਨੂੰ ਭੇਜ ਦਾਂਗੇ, ਵੀ ਸਰਕਾਰ ਇਸ ਤੇ ਫੈਸਲਾ ਕਰੇਗੀ, ਅਸੀਂ ਹਮਦਰਦੀ ਨਾਲ ਵਿਚਾਰ ਕਰਾਂਗੇ ਤੇ ਸਰਕਾਰ ਨੂੰ ਕਵਾਂਗੇ ਭਾਈ ਕੇਸ ਇਸ ਤੋਂ ਵਾਪਸ ਲੈ ਲਓ। ਫਾਸਟ ਟਰੈਕ ਕੋਰਟ ਦੇ ਵਿੱਚ ਇਹ ਮਸਲੇ ਜਿਹੜੇ ਵਿਚਾਰੇ ਜਾਣਗੇ। ਇੱਦਾਂ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਮਨਾ ਲਿਆ ਗਿਆ ਤੇ 2 ਦਿਨ ਬਾਅਦ ਉਹਦਾ ਜਿਹੜਾ ਅੰਤਿਮ ਸੰਸਕਾਰ ਕਰਨ ਵਾਸਤੇ ਉਹਦਾ ਪਰਿਵਾਰ ਮੰਨ ਗਿਆ ਜਾਂ ਡੇਰੇ ਵਾਲਿਆਂ ਨੂੰ ਮਨਾ ਲਿਆ ਗਿਆ। ਪਰ ਕੈਪਟਨ ਅਮਰਿੰਦਰ ਨੇ ਸਾਫ਼ ਕਹਿ ਦਿੱਤਾ ਵੀ ਕਿਸੇ ਵੀ ਕੀਮਤ ਤੇ ਇੱਕ ਵੀ ਕੇਸ ਜਿਹੜਾ ਬੇਅਦਬੀ ਦਾ ਅਸੀਂ ਵਾਪਸ ਨਹੀਂ ਲੈਣਾ।
ਪਰ ਕੈਪਟਨ ਅਮਰਿੰਦਰ ਨੇ ਇੱਕ ਦੋ ਕੰਮ ਹੋਰ ਨਾਲ ਜਿਹੜੇ ਕੀਤੇ ਆ, ਜਾਂ ਉਹਨਾਂ ਨੇ ਜਿਹੜੀ ਹਾਈ ਲੈਵਲ ਦੀ ਮੀਟਿੰਗ ਕੀਤੀ ਉਹ ਕੀਤੇ ਆ। ਉਹ ਸਾਡੇ ਕੋਲ ਜਾਣਕਾਰੀ ਹੈ ਬਈ ਕੈਪਟਨ ਅਮਰਿੰਦਰ ਨੇ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਅਫਸਰ ਹੈ ਉਹਨਾਂ ਨਾਲ ਹਾਈ ਲੈਵਲ ਦੀ ਮੀਟਿੰਗ 'ਚ ਜਿਹੜਾ ਫੈਸਲਾ ਇਹ ਕੀਤਾ ਵੀ ਨੰਬਰ 1 ਤਾਂ ਉਹ ਕਹਿੰਦੇ ਵੀ ਅਸੀਂ SIT ਬਣਾ ਦਿੰਦੇ ਵੀ ਜਿਹੜੇ ਮਾਮਲਾ ਹੈ ਬਹੁਤ ਜ਼ਿਆਦਾ ਸੀਰੀਅਸ ਹੈ। ਪਰ ਚਾਹੇ ਬਿੱਟੂ ਆ, ਭਾਵੇਂ ਉਹਦਾ ਮਰਡਰ ਹੋ ਗਿਆ ਤੇ ਉਹਦਾ ਹੁਣ ਸੰਸਕਾਰ ਹੋ ਗਿਆ, ਚਾਹੇ ਜਿੰਨੇ ਵੀ ਡੇਰਾ ਪ੍ਰੇਮੀ ਹੋਰ ਹੈ ਜਿਨ੍ਹਾਂ ਦੇ ਖਿਲਾਫ ਬੇਅਦਬੀ ਦੇ ਕੇਸ ਹੈ, ਉਹ ਕੇਸ ਅਸੀਂ ਵਾਪਸ ਨਹੀਂ ਲੈਣੇ, ਕਿਉਂਕਿ ਉਹ ਕੇਸ ਸਾਰੇ ਜਿਹੜੇ ਆ ਅਦਾਲਤ ਦੇ ਵਿੱਚ ਹੈ। ਫੈਸਲਾ ਅਦਾਲਤ ਕਰੇਗੀ, ਸਰਕਾਰ ਦਾ ਕੋਈ ਅਧਿਕਾਰ ਨਹੀਂ ਹੈ। ਕੈਪਟਨ ਅਮਰਿੰਦਰ ਨੇ ਕਹਿਤਾ ਵੀ ਅਸੀਂ ਕਿਸੇ ਵੀ ਕਿਸਮ ਦਾ ਕੋਈ ਕੇਸ ਵਾਪਸ ਲਈਏ। CM ਦੇ ਆਫਿਸ ਤੋਂ ਇਹ ਖਬਰਾਂ ਆ ਰਹੀਆਂ ਵੀ ਕਿਉਂਕਿ ਇਹ ਮਾਮਲੇ ਬੜੇ ਸੀਰੀਅਸ ਹੈ, ਇਹ ਸੀਰੀਅਸ ਮਾਮਲੇ ਕੋਰਟ ਦੇ ਵਿੱਚ ਹੈ, ਅੰਤਮ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ। ਇਸ ਸੰਬੰਧ 'ਚ ਕੋਈ ਵੀ ਫੈਸਲਾ ਜਿਹੜਾ ਲੈਣਾ ਆ ਉਹ ਕੋਰਟ ਤੇ ਡਿਪੈਂਡ ਕਰਦਾ ਹੈ, ਅਸੀਂ ਇੱਥੇ ਕੋਈ ਫੈਸਲਾ ਨਹੀਂ ਲੈਣਾ। ਹਾਂ, ਇਹ ਜ਼ਰੂਰ ਹੈ ਕਿ SIT ਬਣਾ ਦਿੰਦੇ ਆ ਵੀ ਇਹਦੀ ਸਪੈਸ਼ਲ ਜਾਂਚ ਹੋਵੇ। ਦੂਜੀ ਗੱਲ, ਇਸ ਮੀਟਿੰਗ 'ਚ ਫੈਸਲਾ ਹੋਇਆ ਵੀ ਪੈਰਾਮਿਲਟਰੀ ਫੋਰਸਿਸ ਦੇ ਨਾਲ ਪੰਜਾਬ 'ਚ 3000 ਮੁਲਾਜ਼ਮ ਜਿਹੜੇ ਹੈ ਵੱਖ-ਵੱਖ ਏਜੰਸੀਆਂ ਦੇ ਵਿੱਚ ਫੋਰਸ ਦੇ ਉਹ ਤਾਇਨਾਤ ਕਰ ਦਿੱਤੇ ਆ ਵੀ ਕਿਸੇ ਕਿਸਮ ਦੀ ਗੜਬੜ ਸਾਰੇ ਪੰਜਾਬ 'ਚ ਨਾ ਹੋਵੇ। ਤੇ ਜਿਹੜੀ SIT ਬਣਾਈ ਗਈ ਹੈ, ਬਣਾ ਵੀ ਦਿੱਤੀ SIT, ਪਟਿਆਲਾ ਦੇ IG ਅਮਰਦੀਪ ਸਿੰਘ ਰਾਏ ਤੇ ਇੰਟੈਲੀਜੈਂਸ ਦੇ ਜਿਹੜੇ DIG ਹਰਦਿਆਲ ਸਿੰਘ ਮਾਨ ਤੇ ਪਟਿਆਲਾ ਦੇ SSP ਮਨਦੀਪ ਸਿੰਘ ਤੇ ਕਸ਼ਮੀਰ ਸਿੰਘ ਜਿਹੜੇ AIG ਕਾਊਂਟਰ ਇੰਟੈਲੀਜੈਂਸ ਹੈ, ਇਹਨਾਂ ਦੀ SIT ਬਣਾ ਦਿੱਤੀ ਹੈ। ਤੇ ਇਹ SIT ਦੇਖੇਗੀ ਕਿ ਅਸਲ ਦੇ ਵਿੱਚ ਇਹ ਸਾਰਾ ਮਾਮਲਾ ਕਿਵੇਂ ਹੋਇਆ। ਪਰ ਹਾਲ ਫਿਲਹਾਲ ਇਹ ਹੈ ਵੀ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਕੁਝ ਮੰਗਾਂ ਮੰਨ ਲਈਆਂ, ਉਹ ਮੰਗਾਂ ਇਸ ਰੂਪ 'ਚ ਮੰਨੀਆਂ ਕਿ ਅਸੀਂ ਇਹ ਸਾਰੇ ਮਸਲੇ ਨੂੰ ਜਿਹੜਾ ਪੰਜਾਬ ਗੌਰਮੈਂਟ ਕੋਲ ਭੇਜ ਦਾਂਗੇ, ਭਰੋਸਾ ਹੀ ਦਵਾਤਾ। ਪਰ ਪੰਜਾਬ ਗੌਰਮੈਂਟ ਇਹ ਕਹਿ ਰਹੀ ਹੈ ਕੈਪਟਨ ਅਮਰਿੰਦਰ ਦੇ ਰਾਹੀਂ ਵੀ ਅਸੀਂ ਕੋਈ ਏਦਾਂ ਦੀ ਮੰਗ ਨਹੀਂ ਮੰਨ ਰਹੇ ਵੀ ਬੇਅਦਬੀ ਦਾ ਕੋਈ ਕੇਸ ਵਾਪਸ ਲਿਆ ਜਾਏ। ਜੀ, ਮਤਲਬ ਕਿ ਰਾਮ ਰੌਲਾ ਹੀ ਰਿਹਾ, ਕਿਸੇ ਪਾਸੇ ਵੀ ਨਹੀਂ ਲੱਗਾ। ਤੇ ਕਹਿ ਸਕਦੇ ਹੋ ਕਿ ਕਿਉਂਕਿ ਸਰਕਾਰਾਂ ਦਾ ਇਹ ਹੁੰਦਾ ਵੀ ਗੱਲਾਂ ਕਰ ਵੀ ਲੈਣੀਆਂ ਤੇ ਕੁਝ ਗੱਲਾਂ ਜਿਹੜੀਆਂ ਭਰੋਸਾ ਜਿਹਾ ਵੀ ਦਵਾ ਦੇਣਾ, ਪਰ ਇਹ ਪੋਸੀਬਲ ਨਹੀਂ ਹੈ। ਇਹ ਪੋਸੀਬਲ ਵੀ ਨਹੀਂ ਹੈ ਵੀ ਜਿਹੜੇ ਕੋਰਟ ਦੇ ਵਿੱਚ ਕੇਸ ਹੋਣ ਤੇ ਉਹਨਾਂ ਨੂੰ ਸਰਕਾਰ ਦੇ ਕਹੇ ਤੇ ਵਾਪਸ ਲਿਆ ਜਾ ਸਕਦਾ ਹੈ। ਜਿਹੜੇ ਬੇਅਦਬੀ ਦੇ ਮਾਮਲੇ ਆ ਕੋਰਟ 'ਚ ਹੈ, ਜੇ ਕੋਰਟ ਉਹਦੇ ਤੇ ਕਿਤੇ ਨਾ ਕਿਤੇ ਸੁਣਵਾਈ ਹੋ ਰਹੀ ਹੈ ਤੇ ਕੈਪਟਨ ਅਮਰਿੰਦਰ ਜਾਂ ਸਰਕਾਰ ਦੇ ਕੋਲ ਕਿਹੜੇ ਅਖਤਿਆਰ ਹੈ ਵੀ ਅਦਾਲਤ ਵਿੱਚ ਜਿਹੜਾ ਫੈਸਲਾ ਹੋਣਾ ਉਹ ਕੇਸ ਆਪ ਹੀ ਸਰਕਾਰ ਵਾਪਸ ਲੈ ਲੇ। ਸਰਕਾਰ ਕਿਉਂ ਵਾਪਸ ਲਏਗੀ? ਇਸ ਕਰਕੇ ਇਹ ਗੱਲ ਠੀਕ ਹੈ ਕਿ ਭਰੋਸਾ ਤਾਂ ਦਵਾਉਣਾ ਹੁੰਦਾ। ਐਡਮਿਨਿਸਟ੍ਰੇਸ਼ਨ ਨੇ ਭਰੋਸਾ ਦਵਾਤਾ, ਸਰਕਾਰ ਨੇ ਕਹਿ ਦਿੱਤਾ ਕਿ ਠੀਕ ਹੈ ਜੀ SIT ਬਣਾਤੀ ਹੈ, ਉਹ ਜਾਂਚ ਕਰੇਗੀ, ਪਰ ਕੇਸ ਵਾਪਸ ਨਹੀਂ ਲੈ ਜਾ ਸਕਦੇ। ਜੀ ਤਾਂ ਕਿ ਨਾਲ ਲੱਗਦੀ ਗੱਲ ਡੇਰਾ ਮੁਖੀ ਦੀ ਵੀ ਕਰ ਲੈਂਦੇ ਆ, ਰਾਮ ਰਹੀਮ ਦੀ, ਤੇ ਉਸ ਦੀ ਵੀ ਖਬਰ ਆ ਰਹੀ ਆ ਕਿ ਹਰਿਆਣੇ ਦੀ ਜਿਹੜੀ ਸਰਕਾਰ ਆ ਉਹ ਉਸ ਨੂੰ ਛੱਡਣਾ ਚਾਹੁੰਦੀ ਹੈ। ਕਾਰਨ ਕੀ ਆ ਕਿ ਉਹ ਕਿਹੜੇ ਕਾਰਨ ਕਰਕੇ ਛੱਡੂਗੀ? ਦੇਖੋ, ਇਹਦੇ 'ਚ ਵੀ ਦੋ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਸਾਂਝੀਆਂ ਕਰਨੀਆਂ ਚਾਹੁੰਦਾ। ਤੁਹਾਨੂੰ ਪਤਾ ਹੈ ਕਿ 20 ਸਾਲ ਵਾਸਤੇ ਅੰਦਰ ਹੈ ਗੁਰਮੀਤ ਰਾਮ ਰਹੀਮ। ਸਾਧਵੀਆਂ ਦੇ ਨਾਲ ਜਿਹੜੀ ਸੈਕਸ਼ੂਅਲ ਹਰਾਸਮੈਂਟ ਜਾਂ ਯੌਨ ਸ਼ੋਸ਼ਣ ਦੇ ਮਾਮਲੇ ਜਿਹੜੇ ਹੈ, ਤੇ ਇੱਕ ਪੱਤਰਕਾਰ ਛਤਰਪਤੀ ਦਾ ਜਿਹੜਾ ਕਤਲ ਹੋਇਆ ਸੀ ਉਹਦੇ 'ਚ ਉਹ ਜੇਲ੍ਹ ਦੇ ਅੰਦਰ ਹੈ, ਸੁਨਾਰੀਆ ਜੇਲ੍ਹ ਦੇ ਵਿੱਚ, ਰੋਹਤਕ ਦੀ ਸੁਨਾਰੀਆ ਜੇਲ੍ਹ ਹੈ। ਉਮਰ ਕੈਦ ਕਹਿ ਲਓ ਤੁਸੀਂ, 20 ਸਾਲ ਕਹਿ ਲਓ। ਤੇ ਹੁਣ ਉਹਨੇ ਪਹਿਲਾਂ ਵੀ ਪੈਰੋਲ ਵਾਸਤੇ ਵੈਸੇ ਅਪਲਾਈ ਕੀਤਾ ਸੀ, ਹੁਣ ਫਿਰ ਉਹਨੇ ਅਪਲਾਈ ਕੀਤਾ। ਪਹਿਲਾਂ ਜਦੋਂ ਪੈਰੋਲ ਵਾਸਤੇ ਅਪਲਾਈ ਕੀਤਾ ਸੀ ਉਦੋਂ ਉਹਦੀ ਗੋਦ ਲਈ ਇੱਕ ਬੇਟੀ ਆ ਜਿਹਦਾ ਨਾਂ ਹੈ ਗੁਰਹਾਸ਼। ਉਹ 10 ਮਈ ਨੂੰ ਉਹਦੀ ਮੈਰਿਜ ਸੀਗੀ। ਉਦੋਂ ਉਹਨੇ ਕਿਹਾ ਕਿ ਮੈਂ ਆਪਣੀ ਬੇਟੀ ਦੀ ਮੈਰਿਜ ਸ਼ਾਮਲ ਹੋਣਾ, ਮੈਨੂੰ ਜਿਹੜਾ ਆ ਪੈਰੋਲ ਤੇ ਰਿਹਾ ਕੀਤਾ ਜਾਏ। ਪਰ ਉਦੋਂ CBI ਨੇ ਵੀ ਤੇ ਹਰਿਆਣੇ ਦੀ ਗੌਰਮੈਂਟ ਜਿਹੜੀ ਹੈ, ਦੋਨਾਂ ਨੇ ਇਹਦਾ ਵਿਰੋਧ ਕੀਤਾ ਸੀ ਤੇ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਨੂੰ ਉਦੋਂ ਖਾਰਜ ਕਰ ਦਿੱਤਾ ਸੀ ਵੀ ਇਹ ਏਦਾਂ ਜਿਹੜੀ ਹੈ ਕੋਈ ਕਿਸੇ ਵੀ ਕਿਸਮ ਦੀ ਜਿਹੜੀ ਉਹਨੂੰ ਪੈਰੋਲ ਦੀ ਮਿਲ ਸਕਦੀ, ਇਹਦਾ ਕੋਈ ਬੇਸ ਨਹੀਂ ਬਣਦਾ। ਹੁਣ ਕੀ ਹੋਇਆ? ਹੁਣ ਇਹ ਹੈ ਕਿ ਗੁਰਮੀਤ ਰਾਮ ਰਹੀਮ ਨੇ ਪੈਰੋਲ ਲਈ ਅਪਲਾਈ ਕੀਤਾ ਵੀ 250 ਏਕੜ ਜ਼ਮੀਨ ਹੈ ਡੇਰੇ ਦੀ ਜੀ, ਉਹ ਜਿਹੜਾ ਸਿਰਸੇ ਵਾਲਾ ਡੇਰਾ, ਵੀ ਉਹਦੀ ਦੇਖਭਾਲ ਜਿਹੜੀ ਆ ਉਹ ਨਹੀਂ ਹੋ ਪਾ ਰਹੀ ਤੇ ਉਹਦੀ ਦੇਖਭਾਲ ਦੇ ਆਧਾਰ ਤੇ ਜਿਹੜਾ ਆ ਮੈਨੂੰ ਪੈਰੋਲ ਦਿੱਤੀ ਜਾਏ। ਉਹਨੇ ਜਿਹੜੀ ਜੇਲ੍ਹ ਪ੍ਰਸ਼ਾਸਨ ਹੈ, ਯਾਨੀ ਜੇਲ੍ਹ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਸੁਨਾਰੀਆ ਜੇਲ੍ਹ ਦੀ, ਉਹਦੇ ਤੋਂ ਪੈਰੋਲ ਦੀ ਮੰਗ ਕੀਤੀ। ਪਰ ਜੇ ਤੁਸੀਂ ਇਹਨੂੰ ਫੈਕਟ ਦੇ ਹਿਸਾਬ ਨਾਲ ਦੇਖੋ ਫਿਰ ਤਾਂ ਇਹ ਲੱਗਦਾ ਹੈ ਕਿ ਇਹਨੂੰ ਨਹੀਂ ਪੈਰੋਲ ਮਿਲ ਸਕਦੀ। ਫੈਕਟ ਕੀ ਹੈ? ਫੈਕਟ ਇਹ ਹੈ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਰੋਹਤਕ ਦੀ, ਉਹਨੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਰਿਪੋਰਟ ਦਿੱਤੀ ਹੈ ਰੈਵਨਿਊ ਡਿਪਾਰਟਮੈਂਟ ਦੀ, ਰੈਵਨਿਊ ਡਿਪਾਰਟਮੈਂਟ ਨੇ ਇਹ ਕਿਹਾ ਕਿ ਰਾਮ ਰਹੀਮ ਦੇ ਨਾਂ ਤੇ ਸਿਰਸਾ 'ਚ ਖੇਤੀ ਵਾਲੀ ਕੋਈ ਵੀ ਜ਼ਮੀਨ ਹੀ ਹੈ ਨਹੀਂ। ਸਿਰਸੇ ਦੇ ਤਹਿਸੀਲਦਾਰ ਨੇ ਰਿਪੋਰਟ 'ਚ ਗੱਲ ਕਹੀ ਵੀ ਡੇਰੇ ਸਿਰਸੇ ਦੇ ਕੋਲ 250 ਏਕੜ ਜ਼ਮੀਨ ਹੈਗੀ ਆ, ਨੋ ਡਾਊਟ 250 ਏਕੜ ਜ਼ਮੀਨ ਹੈ, ਪਰ ਇਹ ਰਾਮ ਰਹੀਮ ਦੇ ਨਾਂ ਤੇ ਹੈ ਨਹੀਂ।
ਇਹਦਾ ਮਾਲਕ ਕੋਈ ਗੁਰਮੀਤ ਰਾਮ ਰਹੀਮ ਨਹੀਂ ਹੈਗਾ। ਇਹਦਾ ਮਾਲਕ ਜਿਹੜੀ ਆ ਉਹ ਹੈਗੀ ਆ ਉਹ ਟਰਸਟ, ਜਿਹੜਾ ਡੇਰਾ ਸੱਚਾ ਸੌਦਾ ਦੇ ਨਾਂ ਤੇ ਬਣਾਇਆ ਹੋਇਆ। ਇਸ ਵਜ੍ਹਾ ਕਰਕੇ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਸਾਡੀ ਨਜ਼ਰ ਤੇ ਹੈ ਕਿ ਪੈਰੋਲ ਦਾ ਜਿਹੜਾ ਬੇਸ ਨਹੀਂ ਹੈਗਾ ਕੋਈ, ਇਸ ਕਰਕੇ ਛੱਡਿਆ ਨਹੀਂ ਜਾ ਸਕਦਾ ਉਹਨੂੰ। ਪਰ ਉੱਥੋਂ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨੂੰ ਪੈਰੋਲ ਮਿਲ ਜਾਏ, ਕਿਉਂਕਿ ਹਾਲੇ ਤਾਂ ਤਹਿਸੀਲਦਾਰ ਦੀ ਰਿਪੋਰਟ ਆਈ ਹੈ। ਜਿਹੜੇ ਡਿਸਟ੍ਰਿਕਟ ਦੇ ਜਿਹੜੇ ਬਾਕੀ ਪ੍ਰਸ਼ਾਸਨ ਦੇ ਲੋਕ ਨੇ ਜਾਂ DC ਹੈ, ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਵਾਲੇ ਰਿਪੋਰਟ ਦੇਣੀ ਹੈ। ਤਹਿਸੀਲਦਾਰ ਉਹ ਰਿਪੋਰਟ ਕਿਸੇ ਵੀ ਆਧਾਰ ਤੇ ਬਣਾਈ ਜਾ ਸਕਦੀ ਹੈ। ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ, ਇਹ ਬੜੀ ਮਤਲਬ ਹੈਰਾਨੀ ਵਾਲੀ ਗੱਲ ਨਹੀਂ ਹੈਗੀ। ਤੁਸੀਂ ਦੇਖੋ ਇਹ ਚਲਾਕੀ ਕਿੰਨੀ ਹੁੰਦੀ ਹੈ। ਜਿੰਨੇ ਵੀ ਸਾਡੇ ਡੇਰੇ ਆ, ਤੁਸੀਂ ਕਿਸੇ ਵੀ ਡੇਰੇ ਚੱਲ ਜਾਓ, ਸਭ ਤੋਂ ਪਹਿਲੀ ਇਹ ਗੱਲ ਕਹਿਣਗੇ ਜਿਹੜੇ ਡੇਰੇਦਾਰ ਹੋਣਗੇ, ਉਹ ਕਹਿਣਗੇ ਲਓ ਜੀ ਮੈਂ ਦੇਖੋ ਜੀ ਮੈਂ ਡੇਰਾ ਚਲਾਉਣਾ, ਪਰ ਮੇਰੇ ਨਾਂ ਤੇ ਇੱਕ ਇੰਚ ਵੀ ਜ਼ਮੀਨ ਹੈ ਨਹੀਂ। ਅਸੀਂ ਤਾਂ ਜਿਹੜੀ ਜ਼ਮੀਨ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕੀਤੀ ਹੋਈ ਹੈ, ਜਾਂ ਕਹਿ ਲਓ ਵੀ ਟਰਸਟ ਬਣਾਇਆ ਉਹਦੇ ਨਾਂ ਤੇ ਕੀਤਾ। ਇਹ ਯਾਨੀ ਚਲਾਕੀ ਹੈ ਕਿਸਮ ਦੀ। ਇਹ ਚਲਾਕੀ ਜਿਹੜੀ ਹੈ ਇੱਥੇ ਵੀ ਹੋਈ ਹੈ। ਇਹਨਾਂ ਕੀ ਕੀਤਾ ਹੈ ਕਿ ਹਾਂ ਕੱਲ ਨੂੰ ਕੋਈ ਨਾ ਕਹੇ ਵੀ ਗੁਰਮੀਤ ਰਾਮ ਰਹੀਮ ਦੇ ਨਾਂ ਤੇ ਕੋਈ ਜ਼ਮੀਨ ਹੈਗੀ ਆ। ਨਹੀਂ ਜੀ, ਡੇਰੇ ਦਾ ਟਰਸਟ ਬਣਿਆ, ਉਹ ਟਰਸਟ ਦੇ ਨਾਂ ਤੇ ਹੈ। ਮੈਂ ਇੱਕ ਡੇਰੇ 'ਚ ਗਿਆ ਤੇ ਜਦੋਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਪਹਿਲਾਂ ਇੱਕ ਵਾਰੀ ਸਾਈਕਲੋਨ ਆਇਆ ਉੜੀਸਾ ਦੇ ਵਿੱਚ, ਉਦੋਂ ਮੈਂ ਇੱਕ ਅਖਬਾਰ 'ਚ ਕੰਮ ਕਰਦਾ ਸੀ ਤੇ ਅਖਬਾਰ ਵੱਲੋਂ ਜਦੋਂ ਮੈਂ ਗਿਆ ਉੱਥੇ ਭੁਵਨੇਸ਼ਵਰ, ਤੇ ਉੱਥੇ ਜਾ ਕੇ ਇੱਕ ਡੇਰੇਦਾਰ ਵੀ ਉਦੋਂ ਗਿਆ ਸੀ ਤੇ ਉਹਨੇ ਕਾਫੀ ਲੰਗਰ ਉੱਥੇ ਲਾਏ ਸੀ। ਤੇ ਉਹਦੇ ਨਾਲ ਜਦੋਂ ਮੈਂ ਗੱਲ ਕਰ ਰਿਹਾ ਸੀ, ਉਹਨੇ ਕਿਹਾ ਵੀ ਮੇਰੇ ਕੋਲ ਤਾਂ ਕੋਈ 1 ਇੰਚ ਵੀ ਜ਼ਮੀਨ ਨਹੀਂ, ਮੈਂ ਤਾਂ ਜਿੰਨੀ ਜ਼ਮੀਨ ਹੈ ਸਾਡੀ 500 ਏਕੜ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਂ ਤੇ ਕਰਵਾਈ ਹੋਈ ਹੈ। ਯਾਨੀ ਇਹ ਚਲਾਕੀ ਹੁੰਦੀ ਹੈ ਡੇਰੇਦਾਰਾਂ ਦੀ, ਵੀ ਤਾਂ ਜੋ ਲੋਕਾਂ ਨੂੰ ਭੁਲੇਖੇ 'ਚ ਰੱਖਿਆ ਜਾਏ। ਏਦਾਂ ਇਹਨਾਂ ਨੇ ਕੀਤਾ ਵੀ ਹਾਂਜੀ 250 ਏਕੜ ਜ਼ਮੀਨ ਤਾਂ ਹੈਗੀ ਆ, ਪਰ ਗੁਰਮੀਤ ਰਾਮ ਰਹੀਮ ਦੇ ਨਾਂ ਤੇ 1 ਵੀ ਇੰਚ ਹੈ ਨਹੀਂ ਜੀ, ਇਹ ਤਾਂ ਅਸੀਂ ਟਰਸਟ ਬਣਾਇਆ, ਟਰਸਟ ਦੇ ਨਾਂ ਤੇ ਹੈ। ਤੇ ਇਹਨੂੰ ਆਧਾਰ ਬਣਾ ਕੇ ਉਹਦੇ ਖਿਲਾਫ ਵੀ ਗੱਲ ਜਾ ਰਹੀ ਹੈ, ਕਿਉਂਕਿ ਤਹਿਸੀਲਦਾਰ ਨੇ ਕਹਿ ਦਿੱਤਾ ਵੀ ਗੁਰਮੀਤ ਰਾਮ ਰਹੀਮ ਦੇ ਨਾਂ ਤੇ ਜ਼ਮੀਨ ਹੈ ਨਹੀਂ। ਪਰ ਸਰਕਾਰ ਚਾਹੁੰਦੀ ਹੈ ਵੀ ਭਾਵੇਂ ਡੇਰੇ ਦੇ ਨਾਂ ਤੇ ਜ਼ਮੀਨ ਹੈ, ਪਰ ਡੇਰੇ ਦਾ ਮੁੱਖ ਪ੍ਰਬੰਧਕ ਕੌਣ ਹੈ? ਸਰਕਾਰ ਦੇ ਕੋਲ ਲੌਜਿਕ ਇਹ ਹੈ, ਮਤਲਬ ਹਰਿਆਣਾ ਗੌਰਮੈਂਟ ਕੋਲ, ਵੀ ਡੇਰੇ ਦਾ ਮੁੱਖ ਪ੍ਰਬੰਧਕ ਹੈਗਾ ਗੁਰਮੀਤ ਰਾਮ ਰਹੀਮ। ਇਸ ਕਰਕੇ ਪ੍ਰਬੰਧ ਤਾਂ ਉਹਨੇ ਦੇਖਣਾ, ਇਸ ਕਰਕੇ ਇਹਨੂੰ ਪੈਰੋਲ ਦਿੱਤੀ ਜਾ ਸਕਦੀ ਹੈ। ਅਨਲ ਵਿਜ ਹਰਿਆਣੇ ਦਾ ਸਿਹਤ ਤੇ ਖੇਡ ਮੰਤਰੀ ਹੈ, ਉਹਦਾ ਇੱਕ ਬਿਆਨ ਆਇਆ, ਮੈਂ ਤੁਹਾਨੂੰ ਦੱਸਦਾ। ਉਹਦਾ ਬਿਆਨ ਇਹ ਹੈ ਵੀ ਗੁਰਮੀਤ ਰਾਮ ਰਹੀਮ ਹੋਵੇ ਜਾਂ ਕੋਈ ਵੀ ਕੈਦੀ ਹੋਵੇ, ਕਾਨੂੰਨ ਦੇ ਮੁਤਾਬਕ ਹਰੇਕ ਬੰਦੇ ਨੂੰ ਪੈਰੋਲ ਦਾ ਅਧਿਕਾਰ ਹੈ। ਜੇ ਉਹ ਪੈਰੋਲ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਹਨੂੰ ਪੈਰੋਲ ਮਿਲਣੀ ਚਾਹੀਦੀ ਹੈ। ਇਹ ਅਮਲ ਵਿੱਚ ਕਹਿ ਰਿਹਾ, ਸਰਕਾਰ ਕਹਿ ਰਹੀ ਹੈ। ਤੇ ਦੂਜੀ ਗੱਲ, ਸਭ ਤੋਂ ਵੱਡੀ ਗੱਲ ਹੈ ਵੀ ਕਿਉਂ ਚਾਹੁੰਦੀ ਹੈ ਸਰਕਾਰ ਵੀ ਉਹਨੂੰ ਰਿਹਾ ਕੀਤਾ ਜਾਏ। ਉਹ ਇਹ ਹੈ ਵੀ ਹਰਿਆਣੇ ਦੀਆਂ ਕੋਈ 24 ਸੀਟਾਂ ਤੇ 24 ਤੋਂ ਜ਼ਿਆਦਾ ਸੀਟਾਂ ਤੇ ਪ੍ਰਭਾਵ ਹੈ ਡੇਰਾ ਮੁਖੀ ਦਾ। ਜਿਹੜੀ ਡੇਰੇ ਦੀ ਵੋਟ ਜਿਹੜੀ ਹੈ ਹਰਿਆਣੇ ਦੀਆਂ 24 ਵਿਧਾਨ ਸਭਾ ਸੀਟਾਂ ਦੇ ਉੱਤੇ ਪ੍ਰਭਾਵ ਪਾਉਂਦੀ ਹੈ। ਤੇ ਹਰ ਸੀਟ ਦੇ ਉੱਤੇ, ਇਹਨਾਂ 24 ਸੀਟਾਂ ਚੋਂ ਹਰ ਸੀਟ ਦੇ ਉੱਤੇ 5 ਤੋਂ ਲੈ ਕੇ 10,000 ਵੋਟ ਹੈ ਡੇਰਾ ਪ੍ਰੇਮੀਆਂ ਦੀ। ਲੋਕ ਸਭਾ ਚੋਣਾਂ 'ਚ ਸਰਕਾਰ ਵਾਸਤੇ ਜਾਂ ਹਰਿਆਣਾ ਗੌਰਮੈਂਟ ਵਾਸਤੇ ਉਨੀਆਂ ਵੋਟਾਂ ਇਹ ਮਾਇਨੇ ਨਹੀਂ ਰਖਾਉਂਦੀਆਂ, ਪਰ ਅਸੈਂਬਲੀ ਚੋਣਾਂ 'ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਰਿਆਣੇ ਦੀਆਂ, ਉਹ 'ਚ 5 ਤੋਂ 10,000 ਵੋਟ ਜਿਹੜੀ ਹਰ ਸੀਟ ਦੇ ਉੱਤੇ 24 ਸੀਟਾਂ ਤੇ ਜਿਹੜੀ ਹੈਗੀ ਹੈ, ਇਹ ਸਿੱਧੇ ਤੌਰ ਤੇ ਸਰਕਾਰ ਦੇ ਲਈ ਵਾਸਤੇ ਬਹੁਤ ਇੰਪੋਰਟੈਂਟ ਹੈ ਤੇ ਨਤੀਜੇ ਨੂੰ ਪ੍ਰਭਾਵਿਤ ਕਰਦੀਆਂ। ਸੋ 70+ ਵੀ ਅਸੀਂ 70 ਤੋਂ ਜ਼ਿਆਦਾ ਸੀਟਾਂ ਜਿੱਤਣੀਆਂ, ਬੀਜੇਪੀ ਇਹ ਕਹਿੰਦੀ ਹੈ ਹਰਿਆਣੇ 'ਚ ਵੀ ਅਸੀਂ 70 ਤੋਂ ਜ਼ਿਆਦਾ ਸੀਟਾਂ ਜਿੱਤਣੀਆਂ। 70+ ਸੀਟਾਂ ਜਿੱਤਣ ਦਾ ਜਿਹੜਾ ਨਿਸ਼ਾਨਾ ਆ ਬੀਜੇਪੀ ਦਾ ਹਰਿਆਣੇ 'ਚ, ਉਹ ਤਾਂ ਹੀ ਪੂਰਾ ਹੋਣਾ ਜੇ ਇਹਨਾਂ 24 ਸੀਟਾਂ ਦੇ ਉੱਤੇ ਡੇਰਾ ਪ੍ਰੇਮੀਆਂ ਦੀਆਂ 5 ਤੋਂ 10,000 ਵੋਟਾਂ ਇਹਨਾਂ ਦੇ ਪੱਲੇ ਪੈਣ। ਇਸ ਕਰਕੇ ਬੀਜੇਪੀ ਇਹ ਚਾਹੁੰਦੀ ਹੈ ਵੀ ਇਹਨੂੰ ਬਾਹਰ ਲਿਆਂਦਾ ਜਾਏ ਤੇ ਇਹਦੀਆਂ ਵੋਟਾਂ ਆਪਣੇ ਪੱਖ 'ਚ ਕੀਤੀਆਂ ਜਾਣ। ਇਸ ਕਰਕੇ ਟੇਢੇ ਹੋ ਕੇ, ਵਿੰਗੇ ਹੋ ਕੇ ਵੀ ਇਹ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਜੇਲ੍ਹ ਤੋਂ ਬਾਹਰ ਲਿਆਉਣਾ ਚਾਹੁੰਦੀ ਹੈ। ਇਹ ਗੇਮ ਹੈ ਇਹਦੇ ਪਿੱਛੇ ਜੀ। ਲੋਕੀ ਜੋ ਮਰਜ਼ੀ ਕਰਦੇ ਫਿਰਨ, ਪਰ ਵੋਟਾਂ ਜ਼ਰੂਰ ਚਾਹੀਦੀਆਂ। ਤਾਂ ਅੱਗੇ ਕਰਦੇ ਨਵਜੋਤ ਸਿੱਧੂ ਦੀ ਗੱਲ, ਤੇ ਉਸ ਦਾ ਕੰਮ ਬੜੀ ਦੇਰ ਤੋਂ ਲਟਕਿਆ ਪਿਆ ਆ, ਪਤਾ ਨਹੀਂ ਇਹ ਕੀ ਚੱਲ ਰਿਹਾ। ਤਾਂ ਰੰਧਾਵੇ ਨੇ ਵੀ ਕਿਹਾ ਕਿ ਮਸਲਾ ਹੱਲ ਹੋ ਜਾਵੇਗਾ। ਕਿਵੇਂ ਹੱਲ ਹੋ ਜਾਵੇਗਾ ਸਾਰਾ ਮਸਲਾ? ਦੇਖੋ, ਮੈਂ ਸਿੰਪਲ ਦੀ ਗੱਲ ਕਰਦਾ ਜੀ, ਰੋਜ਼ ਗੱਲ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਤੇ, ਚਾਹੇ ਹੁਣ ਉਹਨਾਂ ਦਾ ਸੰਕਟ ਚੱਲ ਰਿਹਾ ਜਾਂ ਵਿਵਾਦ ਚੱਲ ਰਿਹਾ ਕੈਪਟਨ ਅਮਰਿੰਦਰ ਦੇ ਨਾਲ, ਪਰ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪੋਲੀਟਿਕਸ 'ਚ ਆਏ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਚਰਚਾ 'ਚ ਰਹਿੰਦੇ। ਇਹ ਉਹਨਾਂ ਦੀ ਕਹਿ ਲਓ ਵੀ ਖੂਬਸੂਰਤੀ ਹੈ, ਜਾਂ ਕਹਿ ਲਓ ਵੀ ਉਹਨਾਂ ਦੀ ਕਾਬਲੀਅਤ ਹੈ ਵੀ ਉਹ ਚਾਹੇ ਪੋਜ਼ੀਟਿਵ ਹੋਵੇ ਚਾਹੇ ਨੈਗੇਟਿਵ ਹੋਵੇ, ਨਵਜੋਤ ਸਿੰਘ ਸਿੱਧੂ ਚਰਚਾ 'ਚ ਰਹਿੰਦੇ। ਹੁਣ ਦਾ ਜਿਹੜਾ ਮਸਲਾ ਆ, ਇਹ ਸਾਰਾ ਮਸਲੇ 'ਚ ਮੈਂ ਉਹਦੇ ਪਿਛੋਕੜ 'ਚ ਨਹੀਂ ਜਾਂਦਾ ਕੀ ਹੋਇਆ ਕੀ ਨਹੀਂ ਹੋਇਆ, ਸਾਰਿਆਂ ਨੂੰ ਪਤਾ ਹੈ।
ਸਾਡੇ ਸੁਣਨ ਵਾਲਿਆਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਤੇ ਕੈਪਟਨ ਅਮਰਿੰਦਰ ਦਾ ਕੀ ਰੌਲਾ ਹੈ। ਪਰ ਤਾਜ਼ਾ ਜਾਣਕਾਰੀਆਂ ਇਹ ਹੈ ਵੀ ਇੱਕ ਲੈਵਲ ਦੇ ਉੱਤੇ ਗੱਲ ਬਣ ਗਈ ਸੀ। ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਲਗਭਗ ਇੱਥੇ ਲੈਣ ਦਾ ਸੀ ਵੀ ਠੀਕ ਹੈ, ਤੁਸੀਂ ਆਪਣਾ ਜਿਹੜਾ ਨਵਾਂ ਮਹਿਕਮਾ ਵੀ ਸਾਂਭ ਲਓ, ਜਿਹੜਾ ਤੁਹਾਨੂੰ ਬਿਜਲੀ ਮਹਿਕਮਾ ਦਿੱਤਾ ਗਿਆ, ਨਾਲ ਤੁਹਾਨੂੰ ਨੈਸ਼ਨਲ ਜਨਸ਼ਕਤੀ ਬਣਾ ਦਿੰਦੇ ਆ ਵੀ ਜਿੱਦਾਂ ਪ੍ਰਿੰਕਾ ਗਾਂਧੀ ਨੂੰ ਯੂਪੀ ਦਾ ਇੰਚਾਰਜ ਲਾਇਆ ਗਿਆ ਸੀ, ਤੁਹਾਨੂੰ ਨਾਰਥ ਇੰਡੀਆ ਦਾ ਇੰਚਾਰਜ ਲਾਣੇ, ਪੰਜਾਬ ਵੀ ਸ਼ਾਮਲ ਹੈ। ਪਰ ਇੱਥੇ ਈਗੋ ਫਸ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਪਹਿਲਾਂ ਵੀ ਕਹੀ ਸੀ, ਦੇਰ ਪਹਿਲਾਂ ਜਦੋਂ ਬੀਜੇਪੀ ਸੀ ਉਦੋਂ ਵੀ ਕਿਹਾ ਸੀ ਵੀ ਭਾਈ ਮੈਂ ਪੰਜਾਬ ਦੀ ਰਾਜਨੀਤੀ 'ਚ ਰਹਿਣਾ ਚਾਹੁੰਦਾ। ਜੇ ਸਾਨੂੰ ਸੁਣਦੇ ਸਾਡੇ ਸਰੋਤੇ ਅੱਜ ਤੋਂ 7-8 ਸਾਲ ਪਹਿਲਾਂ ਦੀ ਜੇ ਮੇਰੀ ਗੱਲ ਸੁਣੀ ਹੋਏਗੀ ਸਰੋਤਿਆਂ ਨੇ, ਤੇ ਮੈਂ ਸਾਫ਼ ਤੌਰ ਤੇ ਕਿਹਾ ਸੀ ਵੀ ਨਵਜੋਤ ਸਿੰਘ ਸਿੱਧੂ ਦਾ ਬੀਜੇਪੀ 'ਚ ਰਹਿ ਕੇ ਗੁਜ਼ਾਰਾ ਨਹੀਂ ਹੈ, ਕਿਉਂਕਿ ਉਹਨਾਂ ਦਾ ਪੰਜਾਬ ਦੇ ਵਿੱਚ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਨਜ਼ਰ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਤੇ ਬੀਜੇਪੀ 'ਚ ਰਹਿ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ। ਇਸ ਕਰਕੇ ਉਹਨਾਂ ਦਾ ਅਸਲੀ ਘਰ ਜਿਹੜਾ ਕਾਂਗਰਸ ਬਣਨਾ ਹੈ, ਕਿ ਉਹ ਅੱਜ ਕਾਂਗਰਸ 'ਚ ਹੈ। ਹੁਣ ਵੀ ਉਹ ਕਹਿੰਦੇ ਵੀ ਪੰਜਾਬ ਦੀ ਪੋਲੀਟਿਕਸ ਨਹੀਂ ਛੱਡਣੀ। ਠੀਕ ਹੈ, ਤੁਸੀਂ ਨੈਸ਼ਨਲ ਲੈਵਲ ਦੇ ਉੱਤੇ ਮੈਨੂੰ ਤੁਸੀਂ ਵਰਤਣਾ ਕਿਤੇ ਵਰਤ ਲਓ, ਜੇ ਕੰਪੇਨ ਹੈ ਕੋਈ ਇਲੈਕਸ਼ਨ ਕੰਪੇਨ ਹੈ ਮੈਨੂੰ ਜਿੱਥੇ ਮਰਜ਼ੀ ਲੈ ਜਾਓ, ਪਰ ਮੈਂ ਪੰਜਾਬ ਨਹੀਂ ਛੱਡਣਾ। ਪੰਜਾਬ ਨਹੀਂ ਛੱਡਣ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਨਜ਼ਰ ਜਿਹੜੀ ਆ ਪੰਜਾਬ ਦੇ ਸੀਐਮ ਦੀ ਕੁਰਸੀ ਤੇ ਹੈ ਕਿ ਸੀਐਮ ਦੀ ਕੁਰਸੀ ਤੇ ਪਹੁੰਚਣ ਵਾਸਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਰਹਿਣਾ ਪਏਗਾ, ਪੋਲੀਟਿਕਸ ਪੰਜਾਬ ਦੀ ਕਰਨੀ ਪਏਗੀ। ਇਸ ਕਰਕੇ ਉਹ ਦੋ ਗੱਲਾਂ ਮਨਾਉਣੀਆਂ ਚਾਹੁੰਦੇ ਆ। ਇੱਕ ਗੱਲ ਤਾਂ ਇਹ ਮਨਾਉਣੀ ਚਾਹੁੰਦੇ ਵੀ ਜਾਂ ਤਾਂ ਮੇਰਾ ਮਹਿਕਮਾ ਵਾਪਸ ਦੇ ਦਿਓ ਜੀ, ਤੇ ਮੈਂ ਮਹਿਕਮੇ 'ਚ ਮਾੜਾ ਕੰਮ ਤਾਂ ਕੋਈ ਕੀਤਾ ਨਹੀਂ ਹੈਗਾ, ਲੋਕਲ ਬਾਡੀ ਦੀ ਜਿਹੜੀ ਮਿਨਿਸਟਰੀ ਉਹਨੂੰ ਉਹ ਦੇ ਦਿਓ, ਜਾਂ ਫਿਰ ਠੀਕ ਹੈ ਮੈਨੂੰ ਡਿਪਟੀ ਸੀਐਮ ਬਣਾ ਦਿਓ ਭਾਈ। ਉਹ ਹੁਣ ਐਡੀ ਵੱਡੀ ਗੱਲ ਕਿੱਦਾਂ ਮੰਨੀ ਜਾ ਸਕਦੀ ਹੈ? ਉਹ ਤਾਂ ਪ੍ਰਮੋਸ਼ਨ ਹੋ ਗਈ। ਕੈਪਟਨ ਅਮਰਿੰਦਰ ਨੇ ਤਾਂ ਉਹਨਾਂ ਦੀ ਡਿਮੋਸ਼ਨ ਕਰਨ ਦੇ ਹਿਸਾਬ ਦੇ ਨਾਲ ਉਹਨਾਂ ਦਾ ਮਹਿਕਮਾ ਬਦਲਿਆ, ਜਦਕਿ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਨੇ ਕੋਈ ਬਹੁਤ ਵੱਡਾ ਐਕਸ਼ਨ ਨਹੀਂ ਲਿਆ ਨਵਜੋਤ ਸਿੰਘ ਸਿੱਧੂ ਤੇ। ਪਰ ਇੱਥੇ ਈਗੋ ਤੇ ਸੁਪਰ ਈਗੋ ਦਾ ਮਸਲਾ ਹੈ। ਇੱਥੇ ਨਵਜੋਤ ਸਿੰਘ ਸਿੱਧੂ ਦੀ ਈਗੋ ਹੈ ਵੀ ਜਾਂ ਮੇਰਾ ਮਹਿਕਮਾ ਵਾਪਸ ਦਿਓ, ਨਹੀਂ ਤਾਂ ਮੈਨੂੰ ਡਿਪਟੀ ਸੀਐਮ ਬਣਾਓ। ਜੇ ਡਿਪਟੀ ਸੀਐਮ ਨਹੀਂ ਬਣਾਉਣਾ ਤੇ ਮੈਂ ਠੀਕ ਹੈ ਮਹਿਕਮਾ ਬਿਜਲੀ ਵਾਲਾ ਸਾਂਭ ਲੈਣਾ, ਪਰ ਮੈਨੂੰ ਕਿ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਓ। ਉਹਨੇ ਮੰਗ ਕਿੱਦਾਂ ਮੰਨੀ ਜਾਏਗੀ? ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਪਰ ਜੋ ਸਾਡੇ ਕੋਲ ਜਾਣਕਾਰੀ ਹੈ ਵੀ ਅੱਜ ਭਰ ਕੇ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦੇ ਨਾਲ ਮੀਟਿੰਗ ਹੋਣ ਵਾਲੀ ਹੈ ਤੇ ਕੈਪਟਨ ਅਮਰਿੰਦਰ ਵੀ ਇਹਨਾਂ ਦੇ ਨਾਲ ਇੱਕ ਦੋ ਦਿਨ ਦੇ ਵਿੱਚ ਦਿੱਲੀ ਜਾਣ ਵਾਲੇ ਹੈ। ਦਿੱਲੀ ਉਹਨਾਂ ਨੇ ਨਰਿੰਦਰ ਮੋਦੀ ਨਾਲ ਵੀ ਉਹਨਾਂ ਦੀ ਇੱਕ ਮੀਟਿੰਗ ਹੈ, ਪੰਜਾਬ ਦੀਆਂ ਮੰਗਾਂ ਬਾਰੇ ਉਹਨਾਂ ਨੇ ਗੱਲ ਕੋਈ ਕਰਨੀ ਹੈ ਤੇ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨਾਲ ਵੀ ਮੀਟਿੰਗ ਹੋਣੀ ਹੈ। ਅਹਿਮਦ ਪਟੇਲ ਦੀ ਡਿਊਟੀ ਲਾਈ ਸੀ, ਉਹ ਅਹਿਮਦ ਪਟੇਲ ਨੇ ਹਾਲੇ ਤੱਕ ਕੁਝ ਨਹੀਂ ਕੀਤਾ। ਸੋ ਮੈਨੂੰ ਲੱਗਦਾ ਸਾਰਾ ਕੰਮ ਜਿਹੜਾ ਮਨਿਸਟਰ ਕਰਦਾ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਤੇ ਹੈ ਤੇ ਨਵਜੋਤ ਸਿੰਘ ਸਿੱਧੂ ਇਹ ਚਾਹੁਣਗੇ ਵੀ ਭਾਈ ਮੈਨੂੰ ਜਾਂ ਫਿਰ ਭਰੋਸਾ ਦਿੱਤਾ ਜਾਏ। ਜੇ ਮੰਗਾਂ ਨਹੀਂ ਮੰਨੀਆਂ ਗਈਆਂ, ਮੰਨ ਲਓ ਮੰਗਾਂ ਮੰਨਣ ਵਾਲੀਆਂ ਨਹੀਂ ਹੈ ਕਿ ਮੈਨੂੰ ਡਿਪਟੀ ਸੀਐਮ ਬਣਾਓ, ਕਿਉਂਕਿ ਫੇਰ ਤਾਂ ਕੈਪਟਨ ਅਮਰਿੰਦਰ ਦੀ ਰਹਿਣੀ ਨਹੀਂ। ਕੈਪਟਨ ਅਮਰਿੰਦਰ ਦੇ ਖਿਲਾਫ ਰਾਹੁਲ ਤੇ ਪ੍ਰਿੰਕਾ ਕੋਈ ਬਹੁਤਾ ਐਕਸ਼ਨ ਨਹੀਂ ਲੈਣਾ ਚਾਹੁੰਦੇ, ਕਿਉਂਕਿ ਪੰਜਾਬ ਜਿਹੜਾ ਆ ਤਾਮਿਲਨਾਡੂ ਤੇ ਕੈਨੇਡਾ ਤੋਂ ਬਾਅਦ ਇੱਕ ਪੰਜਾਬ ਹੀ ਹੈ ਨਾ ਜਿੱਥੇ ਕਾਂਗਰਸ ਬਚੀ ਹੈ। ਬਾਕੀ ਤਾਂ 10 ਸਟੇਟਾਂ ਦੇ ਵਿੱਚ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਾ ਚੋਣਾਂ 'ਚ। ਇਸ ਕਰਕੇ ਪੰਜਾਬ ਜਿਹੜਾ ਆ ਉਹ ਕੈਪਟਨ ਅਮਰਿੰਦਰ ਕਰਕੇ ਕਿਤੇ ਨਾ ਕਿਤੇ ਬਚਿਆ ਲੱਗਦਾ ਹੈ। ਰਾਹੁਲ ਨੂੰ ਵੀ ਪਤਾ ਇਸ ਗੱਲ ਦਾ। ਸੋ ਇਸ ਕਰਕੇ ਉਹ ਕੈਪਟਨ ਨੂੰ ਵੀ ਨਹੀਂ ਨਾਰਾਜ਼ ਕਰਨਾ ਚਾਹੁੰਦੇ, ਨਵਜੋਤ ਸਿੰਘ ਸਿੱਧੂ ਨੂੰ ਵੀ ਨਹੀਂ ਨਾਰਾਜ਼ ਕਰਨਾ ਚਾਹੁੰਦੇ। ਫਿਰ ਕੀ ਮਸਲਾ ਹੱਲ ਹੋ ਸਕਦਾ? ਮਸਲਾ ਏਦਾਂ ਹੱਲ ਹੋ ਸਕਦਾ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਇਹਦੇ 'ਚੋਂ ਕੋਈ ਮੰਗ ਮੰਨੀ ਜਾ ਸਕਦੀ, ਉਹਨਾਂ ਦਾ ਪੁਰਾਣਾ ਮਹਿਕਮਾ ਮਿਲ ਸਕਦਾ ਹੈ, ਜਾਂ ਫਿਰ ਉਹ ਇਹ ਭਰੋਸਾ ਲੈਣਗੇ ਨਵਜੋਤ ਸਿੰਘ ਸਿੱਧੂ ਵੀ ਚਲੋ ਠੀਕ ਹੈ ਮੈਂ ਜਿਹੜਾ ਬਿਜਲੀ ਮਹਿਕਮਾ ਸਾਂਭ ਲੈਂਦਾ, ਪਰ ਮੈਨੂੰ ਇਹ ਭਰੋਸਾ ਦਿਓ ਵੀ 2.5 ਸਾਲਾਂ ਬਾਅਦ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਵਿਧਾਨ ਸਭਾ ਦੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਉਮੀਦਵਾਰ ਜਿਹੜਾ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਹੋਏਗਾ। ਇਹ ਭਰੋਸਾ ਲੈ ਕੇ ਸ਼ਾਇਦ ਸਾਰੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਤੇ ਇਹਦੇ ਲਈ ਕੈਪਟਨ ਅਮਰਿੰਦਰ ਵੀ ਸ਼ਾਇਦ ਬਹੁਤ ਜ਼ਿਆਦਾ ਵਿਰੋਧ ਨਾ ਕਰ ਸਕਣ, ਕਿਉਂਕਿ ਕੈਪਟਨ ਅਮਰਿੰਦਰ ਨੇ ਵੀ ਕਦੇ ਕਿਹਾ ਸੀ ਪਿਛਲੀਆਂ ਚੋਣਾਂ 'ਚ ਵੀ ਭਾਈ ਮੈਂ ਮੇਰੀ ਰਾਜਨੀਤੀ ਦੀ ਆਖਰੀ ਇਨਿੰਗ ਹੈ, ਮੈਂ ਇਸ ਤੋਂ ਬਾਅਦ ਚੋਣ ਸ਼ਾਇਦ ਨਹੀਂ ਲੜਨੀ। ਭਾਵੇਂ ਬਾਅਦ 'ਚ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਵੀ ਜੇ ਪੰਜਾਬ ਦੇ ਲੋਕ ਚਾਹੁੰਗੇ ਤਾਂ ਫਿਰ ਆ ਜਾਊਗਾ ਮੈਂ, ਪਰ ਬਹੁਤੀ ਪੋਸੀਬਿਲਿਟੀ ਨਹੀਂ ਹੈ। ਪੋਸੀਬਿਲਿਟੀ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਕਾਂਗਰਸ ਦੇ ਪ੍ਰਮੁੱਖ ਲੀਡਰ ਦੇ ਤੌਰ ਤੇ ਉਭਾਰੇ ਜਾ ਸਕਦੇ ਆ। ਇਹ ਕਾਂਗਰਸ ਦੀ ਜ਼ਰੂਰਤ ਵੀ ਹੈ, ਕਿਉਂਕਿ ਜਿਸ ਕਿਸਮ ਦੀ ਉਹ ਬੁਲਾਰੇ ਹੈ ਉਹ ਬੁਲਾਰੇ ਨੂੰ ਗਵਾਉਣਾ ਨਹੀਂ ਚਾਹੁਣਗੇ ਰਾਹੁਲ ਤੇ ਪ੍ਰਿੰਕਾ ਗਾਂਧੀ ਜੀ। ਜੀ ਜੀ ਚਲੋ ਦੇਖਦੇ ਹਾਂ ਕੀ ਬਣਦਾ ਇਸ ਦਾ ਵੀ। ਤਾਂ ਅੱਗੇ ਗੱਲ ਕਰਦੇ ਹਾਂ ਹੁਣ ਜਿਹੜੀ ਮੌਜੂਦਾ ਸਰਕਾਰ ਆ ਪੰਜਾਬ ਦੀ, ਇਹਦੇ ਆਉਣ ਤੋਂ ਪਹਿਲਾਂ ਬੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਨਸ਼ੇ ਖਤਮ ਕਰ ਦਾਂਗੇ, ਫਿਰ ਵੀ ਕਹਿੰਦੇ ਰਹੇ ਕਿ ਨਸ਼ੇ ਖਤਮ ਕਰ ਦਿੱਤੇ ਆ, ਪਰ ਰੋਜ਼ ਹੀ ਕੋਈ ਨਾ ਕੋਈ ਗੱਲ ਸੁਣਦੇ ਆ ਕਿ ਇੰਨੇ ਮੁੰਡੇ ਮਰ ਗਏ ਤੇ ਹੁਣ ਵੀ 4 ਮੁੰਡੇ ਨਸ਼ੇ ਦੀ ਓਵਰਡੋਜ਼ ਨਾਲ ਮਰੇ ਤੇ ਇੱਕ ਕਬੱਡੀ ਖਿਡਾਰੀ ਵੀ ਸੀ। ਹਾਂਜੀ ਬਿਲਕੁਲ, ਇੱਕ ਦਿਨ ਦੇ ਵਿੱਚ 4 ਨੌਜਵਾਨਾਂ ਦਾ ਡਰੱਗ ਦੀ ਓਵਰਡੋਜ਼ ਨਾਲ ਮਰਨਾ, ਇਹ ਪੰਜਾਬ ਦੀ ਜਿਹੜੀ ਹਾਲਤ ਹੈ ਉਹਨੂੰ ਬਿਲਕੁਲ ਸਪਸ਼ਟ ਤੌਰ ਦੇ ਉੱਤੇ ਸਾਡੇ ਸਾਹਮਣੇ ਰੱਖਦਾ ਹੈ। ਇਹਦਾ ਮਤਲਬ ਇਹ ਹੈ ਕਿ 4 ਬੱਚੇ ਮਰੇ ਆ ਓਵਰਡੋਜ਼ ਨਾਲ। ਜਿਹੜੇ ਓਵਰਡੋਜ਼ ਜਿਨ੍ਹਾਂ ਦੀ ਨਹੀਂ ਉਹ ਕਿੰਨੇ ਹੋਣ।
ਯਾਨੀ ਸਾਡੇ ਕੋਲ ਕਵੀ ਦਰਬਾਰ ਇੱਥੇ ਰੱਖਿਆ ਸੀ ਚੰਡੀਗੜ੍ਹ ਦੇ ਵਿੱਚ, ਫਾਊਂਡੇਸ਼ਨ ਹੈ, ਮੈਂ ਵੀ ਗਿਆ ਸੀ। ਉਹਨਾਂ ਨੇ ਇਸ ਮੁੱਦੇ ਦੇ ਉੱਤੇ ਕਵੀ ਦਰਬਾਰ ਰੱਖਿਆ ਕਿ ਹਾਂ ਜਿਹੜਾ ਪੰਜਾਬ ਦੇ ਵਿੱਚ ਡਰੱਗ ਹੈ ਉਹਦੇ ਖਿਲਾਫ ਇੱਕ ਸ਼ਾਇਰ, ਜਿਹੜੇ 11 ਸ਼ਾਇਰ ਬੁਲਾਏ ਸੀ। ਚਲੋ ਲੋਕਾਂ ਨੇ ਕਵਿਤਾਵਾਂ ਕੁਵਿਤਾਵਾਂ ਬੋਲੀਆਂ। ਉਹ 'ਚ ਕੁਝ ਲੋਕਾਂ ਨੇ ਜਿਹੜੀਆਂ ਗੱਲਾਂ ਦੱਸੀਆਂ ਵੀ ਪਿੰਡਾਂ ਦੇ ਪਿੰਡ ਉਹਨਾਂ ਦੇ ਨਾਂ ਹੀ ਚਿੱਟੇ ਤੇ ਪੈ ਗਿਆ ਕਿ ਇਹ ਪਿੰਡ ਦਾ ਨਾਂ ਜਿਹੜਾ ਆ ਇਹ ਚਿੱਟੇ ਦੇ ਉੱਤੇ ਰੱਖ ਦਿੱਤਾ ਗਿਆ, ਇਹ ਚਿੱਟੇ ਵਾਲਾ ਪਿੰਡ ਹੈ। ਅੱਜ ਵੀ ਇੱਕ ਅਖਬਾਰ ਦੇ ਵਿੱਚ ਬਹੁਤ ਡਿਟੇਲਡ ਰਿਪੋਰਟ ਹੈ। ਜੇ ਤੁਸੀਂ ਜਾਓ ਦੁਰਾਹੇ ਦੇ ਲਾਗੋਂ ਲੰਘੋ, ਜਿਹੜਾ ਬੀਟੀ ਰੋਡ ਹੈ, ਉੱਥੇ ਇੱਕ ਪਿੰਡ ਹੈ, ਉਹ ਪਿੰਡ ਦਾ ਨਾਂ ਹੀ ਹੈ ਕਿ ਚਿੱਟੇ ਵਾਲਾ ਪਿੰਡ ਹੈ। ਮਤਲਬ ਹਰ ਘਰ ਦੇ ਵਿੱਚ ਚਿੱਟੇ ਦਾ ਕਾਰੋਬਾਰ ਹੁੰਦਾ। ਇੱਕ ਹੁੰਦਾ ਕਿ ਚਿੱਟੇ ਦੇ ਜਿਹੜੇ ਆਦੀ ਹੈ, ਇੱਕ ਹੁੰਦਾ ਚਿੱਟਾ ਦੇ ਜਿਹੜਾ ਕਾਰੋਬਾਰ ਕਰਦੇ ਆ ਜਾਂ ਡਰੱਗ ਦਾ ਕਾਰੋਬਾਰ ਕਰਦੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ, ਉਹਨਾਂ ਨੇ ਪਹਿਲਾਂ ਆਪਣਾ ਦਾਅਵਾ ਕੀਤਾ 8,000 ਦੀ ਗ੍ਰਿਫਤਾਰੀਆਂ ਕਰਨੀਆਂ। ਜਦੋਂ ਦੀ ਪਹੁੰਚਾਣ ਹੋਈ, 8,000 ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ, ਉਹ 8,000 ਨਸ਼ੇ ਦੇ ਕਾਰੋਬਾਰੀ ਨਹੀਂ ਸੀ। ਉਹ ਵਿਚਾਰੇ ਜਿਹੜੇ ਡਰੱਗ ਐਡਿਕਟਿਵ ਸੀਗੇ ਉਹ ਸੀਗੇ, ਤੇ ਉਹਨਾਂ ਨੂੰ ਜਿਹਨਾਂ ਨੂੰ ਕਹਿ ਲਓ ਵੀ ਐਡਿਕਸ਼ਨ ਸੈਂਟਰ ਜਿਹੜੇ ਜਿੱਥੇ ਨਸ਼ਾ ਛੁਡਾਇਆ ਜਾਂਦਾ, ਜਿਹੜੀ ਸਰਕਾਰੀ ਤੌਰ ਤੇ, ਇੱਕ ਪ੍ਰਾਈਵੇਟ ਵੀ ਹੈ ਨਾ, ਉਹ ਵੱਖਰੇ ਕਿਸਮ ਦੇ ਸਾਡੇ ਇੱਥੇ ਧੰਦਾ ਚੱਲ ਰਿਹਾ ਪੰਜਾਬ 'ਚ। ਪ੍ਰਾਈਵੇਟ ਜਿਹੜੇ ਨਸ਼ਾ ਛੁਡਾਊ ਜਿਹੜੇ ਕੇਂਦਰ ਚੱਲ ਰਹੇ, ਉਹ 'ਚ ਬੜੇ ਬੱਚਿਆਂ ਨੂੰ ਪਰੇਸ਼ਾਨ ਕੀਤਾ ਜਾਂਦਾ, ਤਸ਼ੱਦਦ ਵੀ ਕੀਤਾ ਜਾਂਦਾ ਹੈ, ਤੇ ਉਹ ਨਸ਼ਾ ਛੁਡਾਉਣ ਦੇ ਨਾਲ ਉੱਥੇ ਨਵੇਂ ਕਿਸਮ ਦਾ ਧੰਦਾ ਜਿਹੜਾ ਪੰਜਾਬ 'ਚ ਬਣ ਪਿਆ ਹੋਇਆ। ਪਰ ਸਰਕਾਰੀ ਲੈਵਲ ਦੇ ਉੱਤੇ ਜਿਹੜਾ ਕੰਮ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਸਗੋਂ ਡਰੱਗ ਦੇ ਜਿਹੜੇ ਆਦੀ ਸੀਗੇ ਉਹਨਾਂ ਨੂੰ ਇੱਕ ਮਰੀਜ਼ ਦੇ ਤੌਰ ਤੇ, ਇੱਕ ਪੇਸ਼ੈਂਟ ਦੇ ਤੌਰ ਤੇ ਅਟੈਚ ਕਰਨ ਦੀ ਥਾਂ ਦੇ ਉੱਤੇ ਉਹਨਾਂ ਨੂੰ ਸਿੱਧਾ ਜੇਲ੍ਹਾਂ ਸੁੱਟ ਦਿੱਤਾ ਗਿਆ ਸੀ। ਤੇ ਉਸ ਨਸ਼ਾ ਕਾਰੋਬਾਰ ਤੇ ਕੋਈ ਵੀ ਨਹੀਂ। ਮੈਂ ਬੜੀ ਸਾਫ਼ ਗੱਲ ਕਹਿੰਦਾ ਰਿਹਾ, ਹੁਣ ਵੀ ਕਹਿੰਦਾ ਵੀ ਜਿੰਨੀ ਦੇਰ ਤੱਕ ਸਪਲਾਈ ਲਾਈਨ ਨਹੀਂ ਤੋੜੀ ਜਾਂਦੀ, ਉਹ ਨਹੀਂ ਕੱਟੀ ਜਾਂਦੀ, ਉਨੀ ਦੇਰ ਤੱਕ ਪੰਜਾਬ 'ਚ ਨਸ਼ਾ ਖਤਮ ਨਹੀਂ ਹੋ ਸਕਦਾ। ਸਪਲਾਈ ਲਾਈਨ ਜਿਹੜੀ ਆ ਉਹ ਪੋਲੀਟੀਸ਼ੀਅਨ ਜਿਹੜੇ ਆ ਉਹਨਾਂ ਦੀ ਸਰਪ੍ਰਸਤੀ ਦੇ ਨਾਲ ਚੱਲਦੀ ਹੈ। ਜਿਹੜੇ ਕਰਪਟ ਕਿਸਮ ਦੇ ਪੋਲੀਟੀਸ਼ੀਅਨ ਹੈ, ਤੇ ਜਿਹੜੇ ਕਰਪਟ ਕਿਸਮ ਦਾ ਪੁਲਿਸ ਐਲੀਮੈਂਟ ਹੈ, ਜਿਹੜਾ ਕਰਪਟ ਕਿਸਮ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ, ਜਾਂ ਜਿਹੜੇ ਇਸ ਕਿਸਮ ਦੇ ਜਿਹੜੇ ਧੰਦੇਕਾਰ ਹੈਗੇ ਆ, ਜਿਹੜੇ ਧੰਦਾ ਕਰਨ ਵਾਲੇ ਡਰੱਗ ਦੇ ਆ, ਇਹ ਤਿੰਨਾਂ ਦਾ ਜਿਹੜਾ ਗੱਠਜੋੜ ਜਿੰਨੀ ਦੇਰ ਤੱਕ ਨਹੀਂ ਤੋੜਿਆ ਜਾਂਦਾ, ਗੱਠਜੋੜ ਕਿੱਦਾਂ ਟੁੱਟੇਗਾ ਜੇ ਤੁਸੀਂ ਐਕਸ਼ਨ ਪੋਲੀਟੀਸ਼ੀਅਨ ਦੇ ਖਿਲਾਫ ਕਿਸੇ ਨੇ ਕੀਤਾ ਹੀ ਨਹੀਂ। ਚਾਹੇ ਉਹ ਅਕਾਲੀ ਦਲ ਦੇ ਵਿੱਚ ਹੋਵੇ, ਬੀਜੇਪੀ 'ਚ ਹੋਵੇ, ਕਾਂਗਰਸ 'ਚ ਹੋਵੇ, ਤੁਸੀਂ ਦੱਸੋ ਕਿਸੇ ਵੀ ਇੱਕ ਦੇ ਖਿਲਾਫ ਕੋਈ ਕਿਸੇ ਕਿਸਮ ਦਾ ਕੋਈ ਐਕਸ਼ਨ ਹੋਇਆ? ਜਿਹਨਾਂ ਦੇ ਨਾਂ ਵੱਜਦੇ ਰਹੇ, ਜਿਹਨਾਂ ਨੂੰ ਬਕਾਇਦਾ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ ਬਕਾਇਦਾ ਇੰਟਰੋਗੇਟ ਵੀ ਕੀਤਾ, ਸਵਾਲ ਵੀ ਕੀਤੇ, ਉਹਨਾਂ ਦਾ ਨਾਂ ਤਾਂ ਬੋਲਦਾ ਹੈ, ਪਰ ਅੱਜ ਤੱਕ ਕਿਸੇ ਕਿਸਮ ਦਾ ਐਕਸ਼ਨ ਦੇਖਿਆ ਮਜੀਠੀਆ ਦੇ ਖਿਲਾਫ ਜਾਂ ਕਿਸੇ ਦੇ ਵੀ ਖਿਲਾਫ? ਅੱਜ ਵੀ ਕਾਂਗਰਸ ਬਹੁਤ ਸਾਰੇ ਲੋਕ ਬੈਠੇ ਆ, ਇਹ ਧੰਦਾ ਇੱਦਾਂ ਦੇ ਲੋਕ ਹੀ ਚਲਾਉਂਦੇ ਆ, ਪੋਲੀਟੀਸ਼ੀਅਨ ਹੀ ਚਲਾਉਂਦੇ ਆ। ਪੋਲੀਟੀਸ਼ੀਅਨਾਂ ਦੀ ਸਰਪ੍ਰਸਤੀ ਤੋਂ ਬਿਨਾਂ ਕੰਮ ਹੁੰਦਾ ਨਹੀਂ। ਉਹ ਸਪਲਾਈ ਲਾਈਨ ਤਾਂ ਹੀ ਟੁੱਟੂਗੀ ਜੇ ਪੋਲੀਟੀਸ਼ੀਅਨ ਦੇ ਖਿਲਾਫ ਕਾਰਵਾਈ ਤਾਂ ਹੋਊਗੀ। ਜਿਹੜੇ ਸਧਾਰਨ ਲੋਕ ਜਿਹੜੇ ਆਦੀ ਨੇ, ਮਰੀਜ਼ ਹੈ, ਤੁਸੀਂ ਮਰੀਜ਼ ਨੂੰ ਠੀਕ ਕਰਨਾ ਜਾਂ ਮਰੀਜ਼ ਨੂੰ ਜੇਲ੍ਹ 'ਚ ਜਾ ਕੇ ਸੁੱਟਣਾ, ਇਹ ਸਾਰਾ ਕੁਝ ਇੱਥੇ ਵਾਪਰਿਆ। ਸੋ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰਨਾ, ਫਿਰ ਇੱਕ ਸਪੋਰਟਸਮੈਨ ਦਾ ਮਰਨਾ, ਇਹ ਆਪਣੇ ਆਪ ਦੇ ਵਿੱਚ ਇਸ ਤੋਂ ਜ਼ਿਆਦਾ ਖੁਸ਼ੀ ਵਾਲੀ ਕਿਹੜੀ ਗੱਲ ਹੋ ਸਕਦੀ ਹੈ? ਮਤਲਬ ਖਾਸ ਤੌਰ ਤੇ ਮਾਲਵੇ ਦਾ ਏਰੀਆ ਤੇ ਦੁਆਬੇ ਦਾ ਏਰੀਆ, ਇਹ ਬਹੁਤ ਵੱਡੇ ਪੱਧਰ ਤੇ ਜਿਹੜਾ ਚਿੱਟੇ ਦੀ ਜਿਹੜੀ ਇੱਕ ਸਮਾਰ ਦੇ ਹੇਠ ਹੈ। ਮਾਲਵੇ 'ਚ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਹੈ, ਦੁਆਬੇ 'ਚ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ। ਸੋ ਇਹ ਇਸ ਕਿਸਮ ਦੇ ਜਿਹੜੇ ਹਾਲਾਤ ਜਿਹੜੇ ਦਿਖਾਈ ਦੇ ਰਹੇ ਹੈ, ਇਹ ਸ਼ਾਇਦ ਸੂਟ ਕਰਦੇ ਆ, ਸਾਡੇ ਪੋਲੀਟੀਸ਼ੀਅਨ ਨੂੰ ਸੂਟ ਕਰਦੇ ਆ ਵੀ ਠੀਕ ਆ, ਯੰਗਮੈਨ ਹੈਗੇ ਆ, ਇਹ ਕੋਈ ਸਵਾਲ ਨਾ ਕਰਨ, ਕੁਐਸਚਨ ਨਾ ਕਰਨ, ਇਹ ਤੋਂ ਚੰਗਾ ਜਿੱਦਾਂ ਦੇ ਹੈਗੇ ਇਹਨਾਂ ਨੂੰ ਇੱਦਾਂ ਰੱਖੀ ਰੱਖਣਾ, ਰੁਜ਼ਗਾਰ ਮੰਗਣ। ਸੋ ਉਸ ਕਰਕੇ ਇੱਦਾਂ ਦੇ ਲੋਕ ਇਹਨਾਂ ਨੂੰ ਚਾਹੀਦੇ ਆ। ਪਰ ਇਹਦੇ ਖਿਲਾਫ ਜਾਗਰੂਕਤਾ ਜਿਹੜੀ ਆ ਜਾਂ ਅਵੇਅਰਨੈਸ, ਉਹ ਵੱਖ-ਵੱਖ NGOs ਕੰਮ ਕਰ ਰਹੀਆਂ, ਵੱਖ-ਵੱਖ ਜਨਤਕ ਜਥੇਬੰਦੀਆਂ ਕਰ ਰਹੀਆਂ, ਪਰ ਜਿੰਨੀ ਦੇਰ ਤੱਕ ਇਹਦੇ ਤੇ ਪੋਲੀਟੀਕਲੀ ਇੱਕ ਪ੍ਰੈਸ਼ਰ ਨਹੀਂ ਬਿਲਡ ਹੁੰਦਾ, ਘੱਟੋ ਘੱਟ ਜਿਹੜੀਆਂ ਵਿਰੋਧੀ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿਓ, BJP ਨੂੰ ਛੱਡ ਦਿਓ, ਭਾਵੇਂ ਜਿਹੜੀਆਂ ਛੋਟੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ, ਜਿੰਨੀ ਦੇਰ ਤੱਕ ਉਹ ਡਰੱਗ ਨੂੰ ਤੇ ਪੰਜਾਬ ਦੇ ਬਾਕੀ ਮਸਲਿਆਂ ਨੂੰ ਆਪਣੇ ਪ੍ਰਮੁੱਖ ਏਜੰਡੇ 'ਤੇ ਲੈ ਕੇ ਨਹੀਂ ਆਉਂਦੀਆਂ, ਘੱਟੋ ਘੱਟ ਉਹੀ ਜਿਹੜੀਆਂ ਜਨਤਕ ਜਥੇਬੰਦੀਆਂ, ਜਿਹੜਾ ਕਿਸਾਨ ਹੈ, ਮਜ਼ਦੂਰ ਹੈ, ਉਹ ਕਿਸਾਨ ਆਪਣੀਆਂ ਮੰਗਾਂ ਲਈ, ਆਪਣੇ ਭਾਅ ਵਧਾਉਣ ਲਈ, ਆਪਣੀ ਖੇਤ ਮਜ਼ਦੂਰੀ ਦੀ ਜਿਹੜਾ ਰੇਟ ਵਧਾਉਣ ਵਾਸਤੇ ਜਿਹੜੀਆਂ ਸੰਘਰਸ਼ ਕਰ ਰਹੀਆਂ, ਜਾਂ ਮੁਲਾਜ਼ਮ ਆਪਣੀਆਂ ਤਨਖਾਹਾਂ ਵਧਾਉਣ ਲਈ ਜਿਹੜੇ ਸੰਘਰਸ਼ ਕਰਦੇ ਆ, ਉਹਨਾਂ ਦਾ ਇੱਕ ਸਾਂਝਾ ਸੰਘਰਸ਼ ਜਿਹੜਾ ਹੈ ਕਿਤੇ ਨਾ ਕਿਤੇ ਪੰਜਾਬ ਨੂੰ ਬਚਾਉਣ ਲਈ ਹੋਣਾ ਚਾਹੀਦਾ, ਜਿਹਦੇ ਏਜੰਡੇ 'ਤੇ ਘੱਟੋ ਘੱਟ ਡਰੱਗ ਹੋਣਾ ਚਾਹੀਦਾ, ਤਾਂ ਇਸ ਸਰਕਾਰ ਦੇ ਉੱਤੇ ਜਾਂ ਪੋਲੀਟੀਕਲੀ ਇਹਦੇ 'ਤੇ ਕੋਈ ਪ੍ਰੈਸ਼ਰ ਬਣ ਸਕਦਾ ਜੀ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ। ਉਹ ਕਹਿੰਦਾ ਸੀ ਕਿ ਮੈਂ ਕਾਲਾ ਧਨ ਵਾਪਸ ਲੈ ਕੇ ਆਊਂਗਾ, ਪਰ ਪਤਾ ਲੱਗਦਾ ਹੈ ਕਿ ਜਿਹੜਾ 34 ਲੱਖ ਕਰੋੜ ਆ ਉਹ ਵਿਦੇਸ਼ਾਂ ਦੇ ਵਿੱਚ ਹੀ ਕਾਲਾ ਧਨ ਪਿਆ ਆ। 34 ਲੱਖ ਕਰੋੜ ਜਿਹੜਾ ਨਵੀਂ ਰਿਪੋਰਟ ਆਈ ਸੀ, ਇਹ ਰਿਪੋਰਟ ਮੇਰੀ ਨਹੀਂ ਹੈਗੀ, ਤੁਹਾਡੀ ਨਹੀਂ ਹੈਗੀ, ਇਹ ਕੋਈ ਐ ਨਹੀਂ ਕਿ ਕਿਸੇ ਵੱਖਰੀ ਏਜੰਸੀ ਨੇ ਰਿਪੋਰਟ ਦਿੱਤੀ। ਬਕਾਇਦਾ ਪਾਰਲੀਮੈਂਟ ਦੇ ਵਿੱਚ ਸਾਡੀ ਜਿਹੜੀ ਪਾਰਲੀਮੈਂਟ ਕਮੇਟੀ ਦੀ ਰਿਪੋਰਟ ਹੈ ਜਿਹੜੀ ਆ, ਉਹਦੀ ਰਿਪੋਰਟ ਹੈ। ਮਤਲਬ ਲੋਕ ਸਭਾ 'ਚ ਪੇਸ਼ ਹੋਈ ਹੈ ਇਹ ਰਿਪੋਰਟ, ਇਹ ਕੋਈ ਬਾਹਰਲੇ ਮੁਲਕ ਦੀ ਕੋਈ ਸੰਸਥਾ ਨੇ ਰਿਪੋਰਟ ਨਹੀਂ ਦਿੱਤੀ ਸਾਨੂੰ,
ਨਾ ਇੱਥੇ ਕੋਈ NGO ਦੀ ਰਿਪੋਰਟ ਹੈ, ਲੋਕ ਸਭਾ 'ਚ ਪੇਸ਼ ਹੈ, ਸਰਕਾਰੀ ਰਿਪੋਰਟ ਹੈ। ਸਰਕਾਰੀ ਰਿਪੋਰਟ ਹੈ ਵੀ GDP ਦਾ ਯਾਨੀ ਕੁੱਲ ਘਰੇਲੂ ਆਮਦਨ ਦਾ ਲਗਭਗ 7.5% ਜਿਹੜਾ ਆ ਉਹ ਕਾਲਾ ਧਨ ਜਦੋਂ ਇਹ ਨਵੀਂ ਸਰਕਾਰ ਆਈ ਉਦੋਂ ਤੋਂ ਬਾਅਦ ਚਲਾ ਗਿਆ। ਇਹਦੇ 'ਚ ਜਿਹੜਾ ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿੱਚ ਜਾਂ ਬਾਕੀ ਬੈਂਕਾਂ ਜਿਹੜੇ ਜਮ੍ਹਾਂ ਕਾਲਾ ਧਨ ਉਹ ਸ਼ਾਮਲ ਨਹੀਂ ਹੈ। ਤੁਸੀਂ ਅੰਦਾਜ਼ਾ ਰੱਖੋ ਕਿ ਉਹ ਆ ਜਿਹੜਾ GDP ਦਾ 7.5% ਜਿਹੜਾ ਕਾਲਾ ਧਨ ਹੁਣ ਬਾਹਰ ਗਿਆ, ਇਹ 34 ਲੱਖ ਕਰੋੜ ਬਣਦਾ ਹੈ। ਭਾਰਤ ਦੀ ਲੋਕ ਸਭਾ ਵਿੱਚ ਪੇਸ਼ ਹੋਈ ਹੈ ਰਿਪੋਰਟ ਵੀ 34 ਲੱਖ ਕਰੋੜ ਰੁਪਈਆ 1980 ਤੋਂ ਲੈ ਕੇ 2010 ਦੇ ਵਿਚਾਲੇ ਜਿਹੜਾ 34 ਲੱਖ ਕਰੋੜ ਰੁਪਈਆ ਜਿਹੜਾ ਚਲਾ ਗਿਆ ਬਾਹਰ। ਤੇ ਇਹਦੇ 'ਚ ਉਹ ਸ਼ਾਮਲ ਨਹੀਂ ਹੈ ਜਿਹੜਾ ਪਹਿਲਾਂ ਤੋਂ ਜਿਹੜਾ 1980 ਤੋਂ ਪਹਿਲਾਂ ਤੋਂ ਜਿਹੜਾ ਬੈਂਕਾਂ ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿੱਚ ਸਵਿਸ ਬੈਂਕਾਂ ਦੇ ਵਿੱਚ ਪਿਆ। ਸੋ ਇਹ ਹਾਲਾਤ ਹੈ ਵੀ ਜਦੋਂ ਕਿਹਾ ਜਾਂਦਾ ਸੀ ਵੀ ਤੁਹਾਡਾ ਕਾਲਾ ਧਨ ਵਾਪਸ ਆ ਜਾਣਾ ਜੀ ਤੇ 15 ਲੱਖ ਹਰੇਕ ਦੇ ਅਕਾਊਂਟ 'ਚ ਆ ਜਾਣਾ, ਬੜੇ ਲੋਕ ਖੁਸ਼ ਹੋਏ ਸੀ। ਮੈਂ ਤਾਂ ਹੈਰਾਨ ਆ ਵੀ ਇੱਥੇ ਆਪਾਂ ਡਿਟੇਲ 'ਚ ਗੱਲ ਨਹੀਂ ਕੀਤੀ ਵੀ ਸਰਕਾਰ ਜਿਹੜੀ ਆ ਫਿਰ ਤੋਂ ਕਿੱਦਾਂ ਹੁਕੂਮਤ 'ਚ ਆ ਗਈ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਮਤਲਬ ਕੁਝ ਵੀ ਨਹੀਂ ਕੀਤਾ। ਹਾਂ, ਇਹ ਜ਼ਰੂਰ ਕੀਤਾ ਕਿ ਲੋਕਾਂ ਦੇ ਉੱਤੇ ਵੋਟ ਭਾਰ ਜਿਹੜਾ ਲੋਕਾਂ ਦੇ ਉੱਤੇ ਪਾ ਦਿੱਤੇ ਗਏ ਨੇ ਤੇ ਲੋਕਾਂ ਦੀਆਂ ਜੇਬਾਂ ਖਾਲੀ ਕਰਨੀਆਂ ਗਈਆਂ ਨੇ, ਲੋਕਾਂ ਨੂੰ ਮਰਨ ਵਾਸਤੇ ਛੱਡ ਦਿੱਤਾ ਗਿਆ। ਉਹਦੇ ਬਾਵਜੂਦ ਵੀ ਇਹ ਸਰਕਾਰ ਦੇ ਫਿਰ ਤੋਂ ਹੁਕੂਮਤ 'ਚ ਹੈ ਤੇ ਇਹਦੇ ਵੱਡੇ ਕਾਰਨ ਨੇ, ਇਹਦੇ 'ਤੇ ਕਿਤੇ ਚਰਚਾ ਕਰਾਂਗੇ। ਅਲਟੀਮੇਟਲੀ ਇਹ ਹੈ ਵੀ ਭਾਰਤ ਦੇ ਆਮ ਬੰਦੇ ਦੀ ਜੇਬ ਖਾਲੀ ਹੈ ਤੇ ਭਾਰਤ ਦੇ ਵਿੱਚ ਇਹ ਜਿਹੜੇ ਲੋਕ ਬੈਠੇ ਆ ਜਿਹੜੇ ਬਲੈਕ ਮਨੀ ਜਿਨ੍ਹਾਂ ਦੇ ਕੋਲ ਬਹੁਤ ਵੱਡੇ ਪੱਧਰ ਤੇ ਹੈ, ਉਹ ਭਾਰਤ ਦੇ ਅੰਦਰ ਵੀ ਹੈ, ਭਾਰਤ ਤੋਂ ਬਾਹਰ ਵੀ ਭੇਜ ਦਿੱਤੀ ਗਈ ਹੈ ਤੇ ਭੇਜੀ ਜਾ ਰਹੀ ਹੈ ਲਗਾਤਾਰ। ਜੇ ਉਹ ਬਾਹਰ ਦੀ ਬਲੈਕ ਮਨੀ ਵੀ ਛੱਡ ਲਓ ਤੁਸੀਂ, ਜੇ ਇੰਡੀਆ ਦੇ ਅੰਦਰ ਹੀ ਜਿਹੜੀ ਬਲੈਕ ਮਨੀ ਹੈ ਉਹਦੇ ਜਿਹੜੇ ਸੈਕਟਰ ਜਿਹੜੇ ਆ ਉਹਦੇ ਬਹੁਤੇ ਸੈਕਟਰ ਜਿਹੜੇ ਇੰਡੀਆ ਦੇ ਅੰਦਰ ਹੀ ਆਪਾਂ ਗੱਲ ਕਰੀਏ ਉਹਦੇ ਬਹੁਤੇ ਸੈਕਟਰ ਹੈਗੇ ਰੀਅਲ ਸਟੇਟ ਦੇ ਵਿੱਚ ਜਿਹੜੀ ਬਲੈਕ ਮਨੀ ਹੈ। ਬਲੈਕ ਮਨੀ ਜਦੋਂ ਬਲੈਕ ਮਨੀ ਬੰਦ ਕਰਨ ਦੇ ਨਾਲ ਉੱਤੇ ਨੋਟਬੰਦੀ ਕੀਤੀ ਗਈ ਸੀ, ਜਦੋਂ ਉਹਦੇ ਪੂਰੇ ਵੇਟਵੇ ਆ ਗਏ ਤਾਂ ਪਤਾ ਲੱਗ ਗਿਆ ਕਿ ਇੱਕ ਰੁਪਈਆ ਵੀ ਬਲੈਕ ਮਨੀ ਦਾ ਹੈ ਨਹੀਂ ਸੀ ਉੱਥੇ ਦਾ ਉਦੋਂ, ਕਿਉਂਕਿ ਰੁਪਏ ਦੇ ਵਿੱਚ ਥੋੜਾ ਕੈਸ਼ ਦੇ ਵਿੱਚ ਥੋੜਾ ਬਲੈਕ ਮਨੀ, ਕੈਸ਼ ਸਾਰਾ ਕਢਾ ਲਿਆ ਲੋਕਾਂ ਨੂੰ। ਬਲੈਕ ਮਨੀ ਕਿੱਥੇ ਦੀ? ਬਲੈਕ ਮਨੀ ਤਾਂ ਅਸੀਂ ਰੀਅਲ ਸਟੇਟ 'ਚ, ਰੀਅਲ ਸਟੇਟ ਕੈਸ਼ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਲੈਕ ਮਨੀ ਹੈ। ਰੀਅਲ ਸਟੇਟ ਦੇ ਨਾਲ ਨਾਲ ਫਾਰਮਾਸਿਊਟੀਕਲ ਦੇ ਵਿੱਚ ਬਲੈਕ ਮਨੀ ਹੈ। ਪਾਨ ਮਸਾਲਾ ਛੋਟੀ ਜਿਹੀ ਚੀਜ਼ ਹੈ, ਪਾਨ ਮਸਾਲਾ, ਉਹ ਪਾਨ ਮਸਾਲਾ ਜਿਹੜੇ ਖਾਂਦੇ ਆ ਬਹੁਤ ਸਾਰੇ ਲੋਕ, ਪਾਨ ਮਸਾਲਾ ਸੈਕਟਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਲੈਕ ਮਨੀ ਪਈ ਹੈ ਜਿਹੜੀ ਇਹ ਲੋਕ ਸਭਾ ਕਹਿ ਰਹੀ ਹੈ। ਗੁਟਕੇ ਦੇ ਵਿੱਚ, ਤੰਬਾਕੂ 'ਚ, ਫਿਰ ਫਿਲਮ ਤੇ ਐਜੂਕੇਸ਼ਨ ਦਾ ਸੈਕਟਰ ਜਿਹੜਾ ਹੈ ਤੇ ਹੈਲਥ ਦਾ ਸੈਕਟਰ, ਇਹ ਉਹ ਏਰੀਆ ਹੈ ਜਿੱਥੇ ਬਹੁਤ ਵੱਡੇ ਪੱਧਰ ਤੇ ਬਲੈਕ ਮਨੀ ਪਈ ਹੈ। ਉਹਨੂੰ ਨੋਟ ਕਰ ਲਿਆ ਗਿਆ, ਲੋਕ ਸਭਾ 'ਚ ਗੱਲ ਆ ਗਈ ਹੈ, ਪਰ ਉਹਨੂੰ ਅੰਦਰ ਤੱਕ ਜਾ ਕੇ ਉਹਨੂੰ ਖਤਮ ਕਿੱਦਾਂ ਕਰਨਾ ਇੱਦਾਂ ਨਾ ਕੋਈ ਕਿਸੇ ਕਿਸਮ ਦੀ ਵਿਧੀ ਜਿਹੜੀ ਹੈ ਨਾ ਸਾਡੀ ਸਰਕਾਰ ਕੋਲ, ਨਾ ਹੀ ਚਾਹੁੰਦੀ ਹੈ ਸਰਕਾਰ। ਕਿਉਂਕਿ ਬਲੈਕ ਮਨੀ ਵਾਲੇ ਕਿਹੜੇ ਲੋਕ ਨੇ ਜਿਹੜੇ ਸਰਕਾਰ ਨੂੰ ਜਿਹੜੇ ਕਿਤੇ ਨਾ ਕਿਤੇ ਬੂਸਟ ਕਰਦੇ ਆ। ਆ ਜਿਹੜਾ ਹਜ਼ਾਰਾਂ ਕਰੋੜ ਰੁਪਇਆ ਖਰਚਿਆ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ, ਬਲੈਕ ਮਨੀ ਜਿਹੜੇ ਕਰਨ ਵਾਲੇ ਲੋਕ ਉਹਨਾਂ ਨੇ ਦਿੱਤਾ ਸੀ ਨਾ, ਉਹੀ ਲੈ ਕੇ ਆਏ ਸਰਕਾਰ ਨੂੰ। ਸੋ ਇਸ ਕਰਕੇ ਸਰਕਾਰ ਰਿਪੋਰਟ ਪੇਸ਼ ਕਰੇਗੀ ਜ਼ਰੂਰ, ਪਰ ਕਾਰਵਾਈ ਨਹੀਂ ਜੀ। ਬਿਲਕੁਲ ਗੱਲ ਕਰਦੇ ਆ ਇਸ ਦੀ, ਪਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਹੈਗੀ। ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸ਼ੁਕਰੀਆ। ਤੇ ਸਰੋਤੇ ਇਹ ਸਨ ਸਾਡੇ ਨਾਲ ਜੁੜੇ ਸੁਸ਼ੀਲ ਦਸਾਂਝ ਜੀ, ਜੇ ਕਰਨਗੇ ਖਬਰਾਂ ਕੁਝ ਕੁ ਦਿਨ ਸਾਡੇ ਨਾਲ। ਹੁਣ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।